ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਉਹਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਹੈਗੇ ਰੇਡੀਓ ਸੈਟਸ 'ਤੇ ਤੁਸੀਂ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 11 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ ਅਤੇ ਇਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ 4082722500। ਜੇ ਇਸ ਵਾਰ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $700 ਤੱਕ ਦਾ ਹਰ ਬੰਦੇ ਦੇ ਉੱਤੇ ਜਿਹੜਾ ਜੁਰਮਾਨਾ ਹੈ ਉਹ ਪਾਇਆ ਜਾਵੇਗਾ। ਉਸ ਤੋਂ ਬਚਣ ਦੇ ਲਈ ਵੀ ਇਹਨਾਂ ਨੂੰ ਤੁਸੀਂ ਕਾਲ ਕਰੋ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾ ਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਸਭ ਤੋਂ ਪਹਿਲਾਂ ਤਾਂ ਰਾਜਕਰਮੀਤ ਸਿੰਘ ਜੀ, ਆਪਾਂ ਕੱਲ੍ਹ ਐਤਵਾਰ ਜਿਹੜਾ ਬੇਕਰਸਫੀਲਡ ਨਗਰ ਕੀਰਤਨ ਸੀ ਵਿਲਸਨ ਸਟਰੀਟ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਨੂੰ ਸਰੋਤੇ ਜਿਹੜੇ ਪੰਜਾਬੀ ਰੇਡੀਓ USA ਦੇ ਮਿਲੇ। ਆਪਾਂ ਤੁਹਾਨੂੰ ਜਿਹੜੇ ਉੱਥੇ ਪਹੁੰਚ ਨਹੀਂ ਵੀ ਸਕੇ ਉਹਨਾਂ ਨੂੰ ਵੀ ਕੁਛ ਕੁ ਜਿਹੜੀਆਂ ਝਲਕੀਆਂ ਸੀਗੀਆਂ, ਕੁਛ ਕੁ ਪੋਰਸ਼ਨ ਜਿਹੜੇ ਆ ਨਗਰ ਕੀਰਤਨ ਦੇ ਤੁਹਾਨੂੰ ਪਿਕਚਰਾਂ ਰਾਹੀਂ ਜਾਂ ਫੇਸਬੁੱਕ ਦੇ ਰਾਹੀਂ ਜਾਂ ਰੇਡੀਓ 'ਤੇ ਲਾਈਵ ਦਿਖਾਏ ਵੀ। ਸੋ ਜਿੰਨੇ ਵੀ ਸਾਨੂੰ ਸਰੋਤੇ ਮਿਲਣ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਬਹੁਤ ਹੀ ਵਧੀਆ ਜਿਹੜਾ ਆ ਉੱਥੇ ਰਿਹਾ। 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਜਿਹੜਾ ਉੱਥੇ ਨਗਰ ਕੀਰਤਨ ਸਜਾਇਆ ਜਾਂਦਾ। ਇਸ ਵਾਰ 20ਵਾਂ ਜਿਹੜਾ ਨਗਰ ਕੀਰਤਨ ਆ ਉੱਥੇ ਉਹ ਸਜਾਇਆ ਗਿਆ। ਸੋ ਬਹੁਤ ਬਹੁਤ ਜਿਹੜੇ ਉੱਥੋਂ ਦੇ ਪ੍ਰਬੰਧਕਾਂ ਨੂੰ ਵੀ ਬਹੁਤ ਬਹੁਤ ਵਧਾਈ। ਬੜੇ ਵਧੀਆ ਸਟੇਜੀ ਢੰਗ ਦੇ ਨਾਲ ਜਿਹੜਾ ਉੱਥੇ ਨਗਰ ਕੀਰਤਨ ਜਿਹੜਾ ਉਹ ਹੋਇਆ ਅਤੇ ਆਪਾਂ ਉੱਥੇ ਕੁਝ ਸਮੇਂ ਦੇ ਲਈ ਸੀਗੇ, ਤਕਰੀਬਨ ਸਵੇਰੇ 9-10 ਵਜੇ ਤੋਂ ਲੈ ਕੇ ਦੁਪਹਿਰ ਜਿਹੜੇ 3 ਵਜੇ ਤੱਕ ਆਪਾਂ ਉੱਥੇ ਸੀਗੇ। ਸੋ ਕਈ ਜਿਹੜੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਸਰੋਤੇ ਆ ਕੇ ਉੱਥੇ ਆ ਕੇ ਮਿਲੇ, ਉਹਨਾਂ ਨੇ ਗੁਰੂ ਘਰ ਦੇ ਵਿੱਚ ਆ ਕੇ ਉੱਥੇ ਨਤਮਸਤਕ ਹੋਏ, ਨਗਰ ਕੀਰਤਨ ਦੇ ਵਿੱਚ ਜਿਹੜੀ ਉਹਨਾਂ ਨੇ ਸ਼ਮੂਲੀਅਤ ਕੀਤੀ। ਸੋ ਉਸ ਦੇ ਲਈ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਜਿਹੜਾ ਉਹ ਧੰਨਵਾਦ। ਅਤੇ ਦੂਰੋਂ ਨੇੜਿਓਂ ਆ ਕੇ ਤੁਸੀਂ ਮਿਲੇ, ਆਪਣੀ ਜਿਹੜੀ ਫੀਡਬੈਕ ਦਿੱਤੀ, ਗੱਲਬਾਤ ਜਿਹੜੀ ਉਹ ਤੁਸੀਂ ਸਾਂਝੀ ਕੀਤੀ, ਬਹੁਤ ਚੰਗਾ ਜਿਹੜਾ ਉਹ ਸਾਨੂੰ ਲੱਗਦਾ ਆ ਅਤੇ ਬਹੁਤ ਬਹੁਤ ਜਿਹੜਾ ਉਸ ਚੀਜ਼ ਦੇ ਲਈ ਸ਼ੁਕਰੀਆ। ਅਤੇ ਸਾਡੇ ਵੱਲੋਂ ਵੀ ਇੱਕ ਵਾਰੀ ਫਿਰ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਜਿਹੜੀਆਂ ਵਧਾਈਆਂ। ਅਤੇ ਨਾਲ ਹੀ ਦੱਸਦੇ ਜਾਈਏ ਵੀ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਤੋਂ ਅੱਜ ਜਿਹੜੇ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਉਹ ਪ੍ਰਸਾਰਿਤ ਜਿਹੜੇ ਉਹ ਹੋਣਗੇ। ਸੋ ਉਸ ਦੇ ਲਈ ਵੀ ਜਿਹੜੇ ਆ ਉਹ ਤੁਸੀਂ ਸੁਣਦੇ ਰਹੋ ਫੇਸਬੁੱਕ ਅਤੇ YouTube ਦੇ ਉੱਤੇ। ਜਿੱਦਾਂ ਜਿੱਦਾਂ ਸਾਡੇ ਕੋਲ ਉੱਥੇ ਉਹ ਵੀਡੀਓ ਕਵਰੇਜ ਆਵੇਗੀ, ਅਸੀਂ ਉੱਥੇ ਵੀ ਜਿਹੜੀ ਉਹ ਨਾਲ ਨਾਲ ਪਾਈ ਜਾਵਾਂਗੇ। ਅਤੇ ਨਾਲ ਦੇ ਨਾਲ ਜਿਹੜੀ ਕਵਰੇਜ ਆਪਣੇ ਕੋਲ ਉੱਥੋਂ ਜਿਹੜਾ ਉੱਥੇ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਆ, ਕੀਰਤਨ ਸਮਾਗਮ ਜਿਹੜੇ ਚੱਲ ਰਹੇ ਨੇ, ਉਹ ਸਾਰਾ ਕੁਛ ਜਿਹੜਾ ਹੈਗਾ ਆ ਉਹ ਤੁਹਾਡੇ ਲਈ ਜਿਹੜਾ ਅੱਜ ਤੋਂ ਪੰਜਾਬੀ ਰੇਡੀਓ USA ਦੇ ਉੱਤੇ ਉਸ ਦਾ ਆਉਣਾ ਜਿਹੜਾ ਉਹ ਆਰੰਭ ਹੋ ਜਾਵੇਗਾ, ਉਹ ਪ੍ਰਸਾਰਿਤ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਵੇਗਾ। ਟਰਾਈ ਸਾਡੀ ਹੋਵੇਗੀ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਸ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਸ਼ੁਰੂ ਜਿਹੜਾ ਉਹ ਕੀਤਾ ਜਾ ਸਕੇ। ਸੋ ਇੱਦਾਂ ਹੀ ਤੁਸੀਂ ਜਿਹੜੇ ਉਹ ਜੁੜੇ ਰਹੋ ਅਤੇ ਜਿਨ੍ਹਾਂ ਨੇ ਆਲਰੇਡੀ ਉਸ ਦੇ ਲਈ ਜਿਹੜੀ ਉਹ ਸਹਿਯੋਗ ਦਿੱਤਾ, ਉਹਨਾਂ ਸਾਰਿਆਂ ਦਾ ਵੀ ਅਸੀਂ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਜੀ ਬਿਲਕੁਲ, ਬਹੁਤ ਸਾਰੇ ਸਰੋਤਿਆਂ ਨੇ ਸਪਾਂਸਰ ਵੀ ਕੀਤਾ ਕਿ ਕਰ ਵੀ ਰਹੇ। ਅਗਰ ਕਰਨਾ ਚਾਹੁੰਦੇ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਜਿਹੜੇ ਪਾਕਿਸਤਾਨ ਤੋਂ ਜਿਹੜੇ ਸਾਡੇ ਟੀਮ ਮੈਂਬਰ ਹੈਗੇ ਆ, ਮਸੂਦ ਮੱਲੀ ਜੀ, ਉਹ ਆਲਰੇਡੀ ਕੱਲ੍ਹ ਦੇ ਉੱਥੇ ਜਿਹੜੇ ਨਨਕਾਣਾ ਸਾਹਿਬ ਪਹੁੰਚੇ ਹੋਏ ਹੈਗੇ ਆ। ਜੀ ਜੀ ਬਿਲਕੁਲ। ਅਤੇ ਉੱਥੋਂ ਕਵਰੇਜ ਜਿਹੜੀ ਆ ਉਹ ਆਉਣੀ ਅੱਜ ਤੋਂ, ਜਿਹੜੀ ਆ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਆ ਆਡੀਓ ਆ ਉਹ ਜਿਹੜੇ ਜਿੱਦਾਂ ਉੱਥੇ ਚੱਲ ਰਹੇ ਨੇ ਸਮਾਗਮ,
ਉਹ ਤੁਹਾਡੇ ਲਈ ਜਿਹੜਾ ਅੱਜ ਤੋਂ ਪ੍ਰਸਾਰਿਤ ਕਰਨਾ ਜਿਹੜਾ ਆਪਾਂ ਸ਼ੁਰੂ ਕਰਾਂਗੇ। ਸੋ ਉਸ ਨੂੰ ਜ਼ਰੂਰ ਹੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਆਪਾਂ ਸਾਰਿਆਂ ਨੇ ਉਸ ਨੂੰ ਸਰਵਣ ਕਰਨਾ ਹੈ। ਜੀ ਬਿਲਕੁਲ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਪੂਰੇ ਦੁਨੀਆ 'ਚ ਰਹਿੰਦੇ ਹੈਗੇ, ਸਾਰਿਆਂ ਨੂੰ ਦੱਸੋ ਵੀ ਪੰਜਾਬੀ ਰੇਡੀਓ USA ਤੇ ਤੁਸੀਂ ਜਿਹੜੇ ਪ੍ਰੋਗਰਾਮ ਆ ਨਨਕਾਣਾ ਸਾਹਿਬ ਤੋਂ ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ, ਫੇਸਬੁੱਕ 'ਤੇ ਤੁਸੀਂ ਦੇਖ ਸਕਦੇ ਹੋਗੇ ਜੀ। ਜੀ ਅਗਲੇ ਆਪਾਂ ਚੱਲੀਏ, ਅੱਜ ਸਾਡੇ ਮੁਲਕ ਦੇ ਵਿੱਚ ਵੈਟਰਨਸ ਡੇ ਆ। ਵੈਟਰਨਸ ਡੇ ਨੂੰ ਪਹਿਲਾਂ ਮਿਸਟਿਸ ਡੇ ਕਿਹਾ ਜਾਂਦਾ ਸੀ। ਸੋ ਵੈਟਰਨਸ ਡੇ ਜਿਹੜਾ ਹੈਗਾ ਆ, ਅੱਜ ਬਹੁਤ ਸਾਰੇ ਜਿਹੜੇ ਫੈਡਰਲ ਗਵਰਨਮੈਂਟ ਦੇ ਆਫਿਸਰਸ ਆ ਉੱਥੇ ਛੁੱਟੀ ਵੀ ਹੈਗੀ ਆ। ਵੈਟਰਨਸ ਡੇ ਮੈਮੋਰੀਅਲ ਡੇ ਨਾਲੋਂ ਡਿਫਰੈਂਟ ਹੈਗਾ। ਮੈਮੋਰੀਅਲ ਡੇ ਆਪਾਂ ਜਿਹੜੇ ਸ਼ਹੀਦ ਹੋ ਜਾਂਦੇ ਫੌਜੀ ਉਹਨਾਂ ਦੀ ਯਾਦ ਦੇ ਵਿੱਚ ਆ। ਵੈਟਰਨਸ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਆ ਜਿਹੜੇ US ਮਿਲਟਰੀ ਦੇ ਵੈਟਰਨਸ ਆ ਜਿਨ੍ਹਾਂ ਨੇ ਉੱਥੇ ਸਰਵ ਕੀਤਾ ਹੈਗਾ ਆ। ਜੀ ਬਿਲਕੁਲ। ਸੋ ਜਿਨ੍ਹਾਂ ਨੇ ਵੱਖ-ਵੱਖ ਮਿਲਟਰੀ ਦੇ ਵਿੱਚ ਜਿਹੜਾ ਆ ਸਰਵ ਕੀਤਾ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਵੈਟਰਨ ਆਖਿਆ ਜਾਂਦਾ ਹੈ। ਸੋ ਉਹਨਾਂ ਦੀ ਸਰਵਿਸ ਦੇ ਲਈ ਉਹਨਾਂ ਦਾ ਧੰਨਵਾਦ ਜਿਹੜਾ ਉਹ ਕੀਤਾ ਜਾਂਦਾ ਆ। ਸੋ ਜਿੰਨੇ ਵੀ ਜਿਹੜਾ ਸਰਵ ਕੀਤਾ ਹੈ ਆਰਮੀ ਦੇ ਵਿੱਚ ਜਿਹੜੇ ਉਹ ਹੈਗੇ ਨੇ ਜਾਂ ਆਰਮੀ ਦੇ ਵਿੱਚੋਂ ਸਰਵ ਕਰਕੇ ਆ ਚੁੱਕੇ ਹੋਏ ਨੇ, ਰਿਟਾਇਰਮੈਂਟ ਹੋ ਚੁੱਕੀ ਹੈ ਜਾਂ ਜਿੱਦਾਂ ਵੀ ਨੇ, ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਫॉर ਯੂਰ ਸਰਵਿਸ ਵੀ ਤੁਸੀਂ ਅਮਰੀਕਾ ਦੇ ਲਈ ਜਿਹੜੀ ਆਪਣੀ ਜਾਨ ਦੀਆਂ ਬਾਜ਼ੀਆਂ ਜਿਹੜੀਆਂ ਹਮੇਸ਼ਾ ਆ ਉਹ ਤੁਸੀਂ ਲਾਉਂਦੇ ਹੋ। ਉਸ ਦੇ ਲਈ ਜਿਹੜਾ ਬਹੁਤ-ਬਹੁਤ ਜਿਹੜਾ ਉਹ ਤੁਹਾਡਾ ਸਾਰਿਆਂ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ। ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜਾ ਆ ਅਮਰੀਕਨ ਜਿਹੜੇ ਹੀਰੋਜ਼ ਹੈਗੇ ਆ, ਵੈਟਰਨਸ ਆ, ਉਹਨਾਂ ਨੂੰ ਜਿਹੜਾ ਸ਼ਰਧਾਂਜਲੀ ਵੀ ਜਿਹੜੀ ਆ ਉਹਨਾਂ ਨੂੰ ਭੇਂਟ ਕੀਤੀ, ਉਹਨਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਸਪੀਚ ਵੀ ਜਿਹੜੀ ਆ ਉਹ ਦਿੱਤੀ ਸੀਗੀ। ਆਰਲਿੰਗਟਨ ਜਿਹੜੀ ਸਿਮੈਟਰੀ ਹੈਗੀ ਆ ਹਰਜੋਤ ਸਿੰਘ ਜੀ, ਜਿੱਥੇ ਬਹੁਤ ਸਾਰੇ ਟੂਮਸ ਆਫ ਦਾ ਅਨਨੋਨ ਵੀ ਜਿਹੜੇ ਆ ਆਖੇ ਜਾਂਦੇ ਨੇ, ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਸ਼ਰਧਾ ਦੇ ਫੁੱਲ ਜਿਹੜੇ ਉਹ ਭੇਂਟ ਕੀਤੇ। ਤੁਸੀਂ ਕਹਿ ਸਕਦੇ ਹੋ ਹਰਜੋਤ ਸਿੰਘ ਜੀ ਵੀ ਜਿਹੜਾ ਵੈਟਰਨਸ ਡੇ ਅਤੇ ਮੈਮੋਰੀਅਲ ਡੇ ਕਿਤੇ ਨਾ ਕਿਤੇ ਫੌਜ ਦੇ ਨਾਲ ਜਿਹੜੇ ਵੀ ਸੰਬੰਧਿਤ ਆ, ਚਾਹੇ ਸ਼ਹੀਦ ਹੋ ਚੁੱਕੇ ਆ ਜਾਂ ਜਿਨ੍ਹਾਂ ਨੇ ਸਰਵ ਕੀਤਾ ਆ, ਉਹਨਾਂ ਸਾਰਿਆਂ ਨੂੰ ਇਹਨਾਂ ਦੋਨਾਂ ਦਿਨਾਂ ਦੇ ਵਿੱਚ ਕਾਫੀ ਮਾਨ ਸਨਮਾਨ ਅਤੇ ਉਹਨਾਂ ਨੂੰ ਜਿਹੜਾ ਉਹ ਯਾਦ ਕੀਤਾ ਜਾਂਦਾ ਆ। ਇਹ ਨਹੀਂ ਆ ਵੀ ਬਾਕੀ ਦਿਨ ਲੋਕੀ ਫੌਜੀਆਂ ਨੂੰ ਜਿਹੜਾ ਉਹ ਭੁੱਲ ਜਾਂਦੇ ਨੇ, ਉਹਨਾਂ ਨੂੰ ਹਮੇਸ਼ਾ ਜਿਹੜਾ ਉਹ ਯਾਦ ਜਿਹੜਾ ਉਹ ਰੱਖਿਆ ਜਾਂਦਾ ਆ ਅਤੇ ਯਾਦ ਹਮੇਸ਼ਾ ਕਰਦੇ ਰਹਿੰਦੇ ਆ ਅਤੇ ਸਰਵਿਸ ਦੇ ਲਈ ਉਹਨਾਂ ਦਾ ਜਿਹੜਾ ਹਮੇਸ਼ਾ ਹੀ ਧੰਨਵਾਦ ਕੀਤਾ ਜਾਂਦਾ ਆ। ਜੀ ਬਿਲਕੁਲ। ਸੋ ਅੱਜ ਦੇ ਦਿਨ ਸਾਰੇ ਹੀ ਜਿਨ੍ਹਾਂ ਨੇ ਫੋਰਸਿਸ ਦੇ ਵਿੱਚ ਸਰਵ ਕੀਤਾ ਹੈਗਾ ਆ, ਜਿਨ੍ਹਾਂ ਦਾ ਕਹਿੰਦੇ ਵੀ ਐਡਾ ਵੱਡਾ ਹੌਸਲਾ ਅਤੇ ਇੰਨੀ ਜਿਹੜੀ ਉਹਨਾਂ ਦੀ ਡੈਡੀਕੇਸ਼ਨ ਅਤੇ ਇੰਨੀ ਜਿਹੜੀ ਬਹਾਦਰੀ ਆ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਜ਼ਰੂਰ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ, ਅਗਰ ਤੁਸੀਂ ਵੀ ਇਸ ਦਿਨ ਦੇ ਉੱਤੇ ਕੁਛ ਕਹਿਣਾ ਚਾਹੁੰਦੇ ਹੋ, ਖਾਸ ਕਰਕੇ ਬਹੁਤ ਸਾਰੇ ਆਪਣੇ ਹੁਣ ਜਿਹੜੇ ਪੰਜਾਬੀ ਭੈਣ ਭਰਾ ਆ ਉਹਨਾਂ ਦੇ ਬੱਚੇ ਜਿਹੜੇ US ਫੋਰਸਿਸ ਦੇ ਵਿੱਚ ਹੈਗੇ, ਚਾਹੇ ਉਹ ਆਰਮੀ ਆ, ਨੇਵੀ ਆ, ਏਅਰ ਫੋਰਸ, ਮਰੀਨ ਆ, ਸੋ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 2500 ਤੇ ਆਪਣੇ ਵਿਚਾਰ ਜਿਹੜੇ ਆ ਵੈਟਰਨਸ ਡੇ ਦੇ ਉੱਤੇ ਤੁਸੀਂ ਜਿਹੜੇ ਸ਼ੇਅਰ ਕਰ ਸਕਦੇ ਹੋ। ਬਿਲਕੁਲ ਜੀ। ਸੋ ਸਰਵਿਸ ਜਿਹੜੀ ਆ ਇਹ ਪੁਲਿਸ ਵਾਲਿਆਂ ਨੂੰ ਵੀ ਆਪਾਂ ਨਾ ਭੁੱਲੀਏ, ਉਹਨਾਂ ਦਾ ਵੀ ਬਹੁਤ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਧੰਨਵਾਦ ਆ। ਫਾਇਰ ਫਾਈਟਰਸ ਦਾ ਉਹ ਸਾਰੇ ਜਾਣੇ, ਕਿਉਂਕਿ ਇਹ ਸਰਵਿਸਿਜ਼ ਜਿਹੜੀਆਂ ਇਸ ਚੀਜ਼ 'ਚ ਉਹ ਨਿਭਾ ਰਹੇ ਨੇ ਹਮੇਸ਼ਾ। ਜਿਹੜੇ ਜਾਨ ਕਹਿ ਲਓ ਵੀ ਆਪਣੀ ਤਰੀ 'ਤੇ ਲੈ ਕੇ ਹੀ ਜਿਹੜਾ ਉਹ ਘੁੰਮਦੇ ਨੇ, ਵੀ ਪਤਾ ਨਹੀਂ ਆ ਕਿੱਦਾਂ। ਹੁਣ ਆਪਾਂ ਦੇਖਿਆ ਸੀਗਾ ਵੀ ਕੁਛ ਸਮਾਂ ਪਹਿਲਾਂ ਕਿੱਦਾਂ ਜਿਹੜੇ ਆ ਡਿਪਟੀ ਸ਼ੈਰਿਫ ਜਿਹੜੇ ਮਰਹੂਮ ਸੰਦੀਪ ਸਿੰਘ ਧਾਲੀਵਾਲ, ਉਹ ਵੀ ਲਾਈਨ ਆਫ ਡਿਊਟੀ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਸੀਗੀ। ਸੋ ਇਸ ਤਰੀਕੇ ਦੇ ਨਾਲ ਸਾਰੇ ਹੀ ਸਰਵਿਸਮੈਨ ਵੂਮਨ ਜਿਹੜੇ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇੱਕ ਨਾਲ ਦੇ ਨਾਲ ਹਰਜੋਤ ਸਿੰਘ ਜੀ ਵੀ ਆ ਵੀ ਵੈਟਰਨਸ ਡੇ ਪਰੇਡਸ ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਹੋ ਰਹੀਆਂ ਨੇ। ਜਿਹੜੀ ਆ ਇੱਥੇ ਹਰਜੋਤ ਸਿੰਘ ਜੀ ਫਰੈਜ਼ਨੋ ਵਾਲੇ ਇਲਾਕੇ ਦੇ ਵਿੱਚ ਵੀ ਜਿਹੜੀ ਆ ਪਰੇਡ ਆ ਉਹ ਹੋ ਰਹੀ ਆ। ਉੱਥੇ ਸੈਂਟਰਲ ਵੈਲੀ ਸਿੱਖ ਵੈਟਰਨਸ ਆ, ਉਹਨਾਂ ਦਾ ਫਲੋਟ ਵੀ ਜਿਹੜਾ ਆ ਉੱਥੇ ਉਹ ਹੈਗਾ ਆ। ਸੋ ਜਿਹੜੇ ਵੀ ਲੋਕ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ, ਜਿੱਥੇ ਪਰੇਡਸ ਹੋ ਰਹੀਆਂ ਆ, ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਤੁਸੀਂ ਉੱਥੇ ਜਿਹੜਾ ਉਹ ਪਹੁੰਚੋ ਅਤੇ ਪਹੁੰਚ ਕੇ ਜਿਹੜੀ ਆ ਉਹ ਤੁਸੀਂ ਉਹਨਾਂ ਸਾਰੇ ਹੀ ਵੈਟਰਨਸ ਦਾ ਜਿਹੜਾ ਉਹ ਧੰਨਵਾਦ ਕਰੋ। ਤੁਸੀਂ ਦੇਖੋਗੇ ਵੀ ਦੂਰੋਂ ਨੇੜਿਓਂ ਬਜ਼ੁਰਗ, ਬੱਚੇ ਸਾਰੇ ਜਣੇ ਆ, ਉਹਨਾਂ ਨੂੰ ਸਲੂਟ ਕਰਨ ਦੇ ਲਈ, ਉਹਨਾਂ ਨੂੰ ਥੈਂਕ ਯੂ ਕਰਨ ਦੇ ਲਈ ਜਿਹੜੇ ਉਸ ਸਰਵਿਸ ਦੇ ਲਈ ਉਹ ਪਹੁੰਚੇ ਹੁੰਦੇ ਨੇ। ਸੋ ਜਿਹੜੇ ਸੈਂਟਰਲ ਵੈਲੀ ਦੇ ਸਿੱਖ ਵੈਟਰਨਸ ਆ, ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਵੀ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ ਵੀ ਦੂਰੋਂ ਨੇੜਿਓਂ ਉਹ ਪਹੁੰਚ ਕੇ ਉਹਨਾਂ ਨੇ ਉੱਥੇ ਜਿਹੜਾ ਆਪਣਾ ਫਲੋਟ ਵੀ ਲਾਇਆ, ਆਪਣੀ ਆਈਡੈਂਟੀਟੀ ਬਾਰੇ ਵੀ ਦੱਸਦੇ ਨੇ ਵੀ ਦੇਖੋ ਅਸੀਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਢਾ ਕੇ ਇਸ ਮੁਲਕ ਦੇ ਵਿੱਚ ਆ ਕੇ ਜਿਹੜੇ ਇਮੀਗਰੈਂਟ ਹੋਣ ਤੋਂ ਬਾਵਜੂਦ ਵੀ ਇੱਥੇ ਆ ਕੇ ਤੁਹਾਡੇ ਨਾਲ ਹੀ ਜਿਹੜੇ ਮੋਢੇ ਨਾਲ ਮੋਢਾ ਢਾ ਕੇ ਇਸ ਮੁਲਕ ਦੇ ਲਈ
ਲੜਦੇ ਹਾਂ ਅਤੇ ਉਹ ਤੁਹਾਡੇ ਲਈ ਜਿਹੜੀ ਉਹ ਸਰਵਿਸ ਕਰਦੇ ਹਾਂ। ਹੋਰ ਵੀ ਬਹੁਤ ਥਾਵਾਂ ਦੇ ਉੱਤੇ ਨਿਊਯਾਰਕ ਵਾਲੇ ਪਾਸੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਆਪਣੇ ਜਿਹੜੇ ਹੈਗੇ ਨੇ ਹੁਣ ਇਸ ਟਾਈਮ ਫੌਜੀ ਜਾਂ ਫੌਜ ਦੇ ਵਿੱਚੋਂ ਜਿਹੜੇ ਉਹ ਹੁਣ ਕਹਿ ਲਓ ਵੀ ਸੇਵਾ ਮੁਕਤ ਹੋ ਚੁੱਕੇ ਨੇ, ਵੀ ਉਹਨਾਂ ਸਾਰਿਆਂ ਦਾ ਵੀ ਜਿਹੜਾ ਬਹੁਤ ਬਹੁਤ ਧੰਨਵਾਦ। ਵੱਖ-ਵੱਖ ਪਰੇਡ ਦੇ ਵਿੱਚ ਜਿਹੜਾ ਉਹ ਤੁਸੀਂ ਜ਼ਰੂਰ ਹੁਮ-ਹੁਮਾ ਕੇ ਪਹੁੰਚੋ ਜੀ। ਜੀ ਬਿਲਕੁਲ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਨਿਊਯਾਰਕ ਦੇ ਵਿੱਚ ਜਿਹੜੀ ਪਰੇਡ ਹੋ ਰਹੀ ਆ ਉੱਥੇ ਉਹਨਾਂ ਨੇ ਸੰਬੋਧਨ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ ਜਿੰਨੇ ਵੀ ਵੈਟਰਨਸ ਆ ਉਹਨਾਂ ਦਾ ਜੋ ਕਰਜ਼ਾ ਆ ਉਹ ਆਪਾਂ ਨਹੀਂ ਚੁਕਾ ਸਕਦੇ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਆ ਵੈਟਰਨਸ ਡੇ ਦੇ ਉੱਤੇ ਪਰੇਡ ਹੋਈ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੈਟਰਨਸ ਡੇ ਪਰੇਡ ਹੁੰਦੀਆਂ ਆ। ਸੋ ਆਪਣੇ ਕਈ ਜਗ੍ਹਾ ਛੁੱਟੀਆਂ ਵੀ ਹੈਗੀਆਂ ਅੱਜ। ਆਪਣੇ ਜਿੰਨੇ ਭੈਣ ਭਰਾ ਆ ਜ਼ਰੂਰ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਵਿੱਚ ਜਾਓ, ਉਹਦੇ ਵਿੱਚ ਪਰੇਡ ਦੇ ਵਿੱਚ ਹਿੱਸਾ ਲਓ। ਤਦ ਹੀ ਜਿਹੜਾ ਅਗਲਿਆਂ ਨੂੰ ਪਤਾ ਲੱਗਦਾ ਵੀ ਅਸੀਂ ਤੁਹਾਡੇ ਜਿਹੜੇ ਮੁਲਕ ਦਾ ਆਪਾਂ ਹਿੱਸਾ ਹੈਗੇ ਆ। ਅਤੇ ਨਾਲ ਦੀ ਨਾਲ ਜਿਹੜੇ ਜਾ ਵੀ ਰਹੇ ਆ ਕਿਤੇ ਆਪਣੇ ਜਿਹੜੇ ਸਿੱਖ ਭੈਣ ਭਰਾ ਜਿਹੜੇ ਹੈਗੇ ਆ ਕਿਸੇ ਵੀ ਪਰੇਡ ਦੇ ਵਿੱਚ ਹਿੱਸਾ ਲੈ ਰਹੇ ਹੈਗੇ ਆ, ਜ਼ਰੂਰ ਕਾਲ ਕਰਕੇ ਦੱਸਿਓ ਤਾਂ ਕਿ ਆਪਾਂ ਜਿਹੜੇ ਆ ਹੋਰ ਜਿਹੜੇ ਸਾਡੇ ਸਰੋਤੇ ਹੈਗੇ ਉਹਨਾਂ ਦੇ ਨਾਲ ਵੀ ਸ਼ੇਅਰ ਕਰ ਸਕੀਏ, ਤਾਂ ਕਿ ਅੱਗੇ ਵਾਸਤੇ ਜਿਹੜੇ ਆ ਵੱਧ ਤੋਂ ਵੱਧ ਜਿਹੜੀ ਆ ਆਪਣੀ ਪਾਰਟੀਸਪੇਸ਼ਨ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹੋਵੇ। ਆਪਾਂ ਜ਼ਰੂਰ ਬਹੁਤ ਜ਼ੋਰ ਸ਼ੋਰ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਨੂੰ ਵੀ ਮਨਾ ਰਹੇ ਹੈਗੇ ਆ 550ਵੇਂ ਨੂੰ। ਅਤੇ ਆਪਾਂ ਜਿਹੜੇ ਮੁਲਕ 'ਚ ਰਹਿੰਦੇ ਆ ਜਿਹੜੇ ਉੱਥੇ ਦੇ ਜੋ ਇਤਿਹਾਸਕ ਦਿਨ ਹੁੰਦੇ ਹੈਗੇ, ਤਿਉਹਾਰ ਹੁੰਦੇ ਆ, ਉਹਨਾਂ ਦੇ ਵਿੱਚ ਵੀ ਆਪਾਂ ਵੱਧ ਚੜ੍ਹ ਕੇ ਜਿਹੜਾ ਹਿੱਸਾ ਉਹ ਲਿਆ ਕਰੀਏ। ਜੀ ਜੀ ਬਿਲਕੁਲ, ਇਹ ਬਹੁਤ ਜਿਹੜੀ ਚੰਗੀ ਜਿਹੜੀ ਉਹ ਚੀਜ਼ ਹੈਗੀ ਆ। ਸੋ ਟਰਾਈ ਕਰਦੇ ਹਾਂ ਵੀ ਜੇ ਕੋਈ ਉੱਥੇ ਪਹੁੰਚਿਆ ਹੈਗਾ ਪਰੇਡ ਦੇ ਵਿੱਚ, ਜੇ ਉੱਥੇ ਕੋਈ ਜਾਣਕਾਰੀ ਦੇਣਾ ਚਾਹੁੰਦਾ ਆ, ਆਪਣਾ ਐਕਸਪੀਰੀਅੰਸ ਕੋਈ ਸ਼ੇਅਰ ਕਰਨਾ ਚਾਹੁੰਦਾ ਹੈ, ਜਾਂ ਕਿਸੇ ਨੇ ਪਹਿਲਾਂ ਕਦੀ ਪਰੇਡ ਦੇ ਵਿੱਚ ਦੇਖਿਆ ਹੋਵੇ ਤਾਂ ਜ਼ਰੂਰ ਜਿਹੜਾ ਬਾਕੀਆਂ ਨੂੰ ਆ ਕੇ ਦੱਸੇ। ਪ੍ਰੇਰਿਤ ਜਿਹੜੇ ਲੋਕ ਹੁੰਦੇ ਨੇ ਇੱਕ ਦੂਜੇ ਨੂੰ ਸੁਣ ਕੇ, ਅਤੇ ਫਿਰ ਉਹਨਾਂ ਦੀ ਇੱਛਾ ਹੁੰਦੀ ਆ ਵੀ ਜ਼ਰੂਰ ਆਪਾਂ ਵੀ ਜਿਹੜਾ ਆ ਇਹਨਾਂ ਪਰੇਡਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਈਏ, ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਕਹਿ ਲਓ ਵੀ ਉਹ ਜਿਹੜਾ ਥੈਂਕ ਯੂ ਕਰਨ ਦੇ ਲਈ ਲੋਕ ਦੂਰੋਂ ਨੇੜਿਓਂ ਜਿਹੜੇ ਆ ਛੋਟੀ ਤੋਂ ਵੱਡੀ ਉਮਰ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਉੱਥੇ ਪਹੁੰਚਦੇ ਨੇ। ਜੀ ਸੋ ਬਿਲਕੁਲ ਕਹਿੰਦਾ ਇਹਦੇ ਨਾਲ ਇਕੱਲਾ ਜਿਹੜਾ ਮਨਾਉਣਾ ਜਾਂ ਛੁੱਟੀ ਨੂੰ ਘਰ ਬੈਠਣਾ ਇਹ ਡਿਫਰੈਂਟ ਸਟੋਰੀ ਆ, ਪਰ ਇਹਦੇ ਨਾਲ ਇੱਕ ਗੱਲ ਹੋਰ ਬਹੁਤ ਜ਼ਰੂਰੀ ਹੈਗੀ ਆ ਜਿਹੜੀ ਸਾਨੂੰ ਧਿਆਨ 'ਚ ਰੱਖਣ ਯੋਗ ਆ ਵੀ ਸਾਡੇ ਮੁਲਕ ਨੇ ਕਿਹੜੀਆਂ ਜਿਹੜੀਆਂ ਮਿਸਟੇਕਸ ਹੈਗੀਆਂ ਆ ਉਹ ਕੀਤੀਆਂ ਹੈਗੀਆਂ। ਕਿਉਂਕਿ ਜਿੰਨੇ ਵੀ ਵੈਟਰਨਸ ਆ ਉਹ ਤਾਂ ਵਿਚਾਰੇ ਜਿਹੜਾ ਵੀ ਮਰਜ਼ੀ ਪ੍ਰੈਜ਼ੀਡੈਂਟ ਹੋਵੇ, ਇਟ ਡਜ਼ ਨੋ ਮੈਟਰ, ਉਹਨਾਂ ਨੂੰ ਤਾਂ ਜਦੋਂ ਹੁਕਮ ਹੁੰਦਾ ਆ ਉਹ ਜਿਹੜੇ ਮਰਜ਼ੀ ਮੁਲਕ ਹੋਵੇ ਉਹਨਾਂ ਦਾ ਪਰਸਨਲ ਤਾਂ ਕੋਈ ਹੁੰਦਾ ਨਹੀਂ, ਉਹਨਾਂ ਨੂੰ ਜਾਣਾ ਹੀ ਪੈਂਦਾ ਹੈਗਾ ਉੱਥੇ, ਆਪਣੇ ਮੁਲਕ ਦੇ ਲਈ ਲੜਨਾ ਹੀ ਪੈਂਦਾ ਹੈਗਾ। ਸੋ ਬਿਲਕੁਲ ਇਹ ਜਿਹੜੀ ਪਾਰਟੀਸਪੇਸ਼ਨ ਆ ਨਾ ਇਹ ਵੀ ਬਹੁਤ ਜ਼ਰੂਰੀ ਹੁੰਦੀ ਹੈਗੀ ਆ। ਅਤੇ ਕਹਿੰਦੇ ਵੀ ਪਹਿਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਏ ਹੈਗੇ ਆ ਜਿਹੜੇ ਇਸ ਵੈਟਰਨ ਡੇ ਪਰੇਡ ਦੇ ਵਿੱਚ ਹਾਜ਼ਰ ਹੋਏ ਹੈਗੇ ਆ, ਨਿਊਯਾਰਕ 'ਚ ਜਿਹੜੀ ਪਰੇਡ ਹੋਣੀ ਆ। ਜੀ ਬਿਲਕੁਲ। ਅਤੇ ਨਾਲ ਦੇ ਨਾਲ ਇਹ ਵੀ ਦੱਸ ਜੇ ਵੀ ਜਿਹੜੇ ਵੈਟਰਨ ਅਫੇਅਰਸ ਆ ਉਹਨਾਂ ਦਾ ਵੀ ਮਸਲਾ ਜਿਹੜਾ ਆ ਕੋਈ ਬਹੁਤਾ ਅਜੇ ਹਾਲ ਦੀ ਘੜੀ ਜਿਹੜਾ ਉਹ ਸੁਲਝਦਾ ਨਹੀਂ ਆ ਰਿਹਾ। ਪਿਛਲੇ ਕਈ ਜਿਹੜੇ ਆ ਪ੍ਰਸ਼ਾਸਨਾਂ ਦੇ ਵਿੱਚ ਵੈਟਰਨ ਅਫੇਅਰਸ ਦੀ ਜਿਹੜੀ ਕਾਰਜਕਾਰੀ ਆ ਉਹ ਨਮੋਸ਼ੀ ਭਰੀ ਜਿਹੜੀ ਉਹ ਹੋ ਰਹੀ ਆ, ਜਿਸ ਕਰਕੇ ਜਿਹੜੇ ਬਹੁਤ ਸਾਰੇ ਵੈਟਰਨਸ ਆ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆ ਉਹ ਝੱਲਣੀਆਂ ਪਈਆਂ ਨੇ। ਪੁਰਾਣੇ ਜਿਹੜੇ ਪ੍ਰਸ਼ਾਸਨ ਓਬਾਮਾ ਕਾਰਜਕਾਲ ਦੇ ਦੌਰਾਨ ਵੈਟਰਨ ਅਫੇਅਰਸ ਦੇ ਜਿਹੜੇ ਸੈਕਰੇਟਰੀ ਆ ਉਹ ਕਿੰਨੀ ਵਾਰੀ ਜਿਹੜੇ ਚੇਂਜ ਵੀ ਕੀਤੇ ਗਏ। ਜਿਹੜਾ ਪਿਛਲੇ ਦੀ ਇਹ ਵੀ ਜਿਹੜੀਆਂ ਉਦੋਂ ਗੱਲਾਂ ਇਹ ਨਿਕਲੀਆਂ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਸੀਕਰੇਟ ਵੇਟਿੰਗ ਲਿਸਟ ਜਿਹੜੀ ਆ ਉਹ ਬਣਾ ਕੇ ਰੱਖੀ ਹੋਈ ਸੀ ਵੀ ਜਿਹਦੀ ਕੋਈ ਸਿਫਾਰਿਸ਼ ਵਗੈਰਾ ਸੀਗੀ ਵੀ ਉਹਨਾਂ ਨੂੰ ਜਿਹੜਾ ਜਲਦੀ ਇਲਾਜ ਦੇ ਲਈ ਮਿਲ ਜਾਂਦਾ ਸੀਗਾ। ਅਤੇ ਕਈ ਵਿਚਾਰੇ ਜਿਹੜੇ ਵੈਟਰਨਸ ਆ ਉਹ ਵੇਟਿੰਗ ਲਿਸਟ ਦੇ ਵਿੱਚ ਆਪਣੇ ਇਲਾਜ ਨੂੰ ਵੇਟ ਕਰਦੇ ਕਰਦੇ ਹੀ ਉਹ ਸਵਾਸ ਉਹਨਾਂ ਦੇ ਜਿਹੜੇ ਉਹ ਪੂਰੇ ਹੋ ਜਾਂਦੇ ਸੀਗੇ। ਸੋ ਇੱਦਾਂ ਦੀਆਂ ਬਹੁਤ ਘਟਨਾਵਾਂ ਜਿਹੜੀਆਂ ਵਾਪਰੀਆਂ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ। ਕਈ ਵੈਟਰਨਸ ਆ ਉਹਨਾਂ ਨੇ ਵੈਟਰਨ ਅਫੇਅਰਸ ਦੀ ਪਾਰਕਿੰਗ ਲਾਟ ਦੇ ਵਿੱਚ ਸੁਸਾਈਡ ਵੀ ਜਿਹੜਾ ਉਹ ਕੀਤਾ ਆ। ਲਗਾਤਾਰ ਆંકੜੇ ਜਿਹੜੇ ਹਰਜੋਤ ਸਿੰਘ ਜੀ ਇਹ ਦਰਸਾ ਰਹੇ ਨੇ ਵੀ ਜਿਹੜੇ ਵੈਟਰਨਸ ਆ ਉਹ ਸੁਸਾਈਡ ਦੇ ਵਿੱਚ ਜਿਹੜੀ ਉਹਨਾਂ ਦਾ ਰੇਟ ਹੈਗਾ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਆ। ਉਹ ਇੱਕ ਕੰਮ ਉਸ ਦੇ ਵਿੱਚ ਬਹੁਤ ਵਧਿਆ ਆ। ਆਪਾਂ ਸਾਰੇ ਜਣੇ ਵੈਟਰਨਸ ਦਾ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਨਾਲ ਦੇ ਨਾਲ ਉਹਨਾਂ ਨੂੰ ਜਿਹੜੀ ਸਾਂਭ ਦਾ ਕੰਮ ਆ ਉਸ ਦੇ ਉੱਤੇ ਵੀ ਜਿਹੜੇ ਬਾਕੀ ਸਰਕਾਰਾਂ ਨੂੰ ਪ੍ਰਸ਼ਾਸਨਾਂ ਨੂੰ ਜਿਹੜਾ ਉਸ ਦੇ ਉੱਤੇ ਗੌਰ ਕਰਨ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਹੈਗੀ ਆ। ਇਹ ਬਹੁਤ ਵੱਡਾ ਇੱਕ ਮਸਲਾ ਇਸ ਟਾਈਮ ਅਮਰੀਕਾ ਦੇ ਲਈ ਜਿਹੜਾ ਬਣਿਆ ਆ। ਬਹੁਤ ਸਾਰੇ ਵੈਟਰਨਸ ਆ ਪ੍ਰਸ਼ਾਸਨਾਂ ਦੀ ਅਜਿਹੀਆਂ ਨਾਕਾਮੀਆਂ ਤੋਂ ਜਿਹੜੇ ਉਹ ਨਾਖੁਸ਼ ਵੀ ਜਿਹੜੇ ਉਹ ਹੈਗੇ ਨੇ ਵੀ ਉਹਨਾਂ ਦੀ ਜਿਹੜੀ ਆ ਦੇਖਭਾਲ ਆ ਉਹ ਨਹੀਂ ਹੁੰਦੀ। ਕਹਿੰਦੇ ਵੀ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਆਪਾਂ ਕਿਹਾ ਵੀ ਜਦੋਂ ਹੁਕਮ ਹੋਇਆ ਉਹਨਾਂ ਨੇ ਕਿਹੜਾ ਕੋਈ ਪਰਸਨਲ ਉਹਨਾਂ ਨੂੰ ਪੁੱਛਣਾ ਤੂੰ ਜਾਣਾ ਚਾਹੁੰਦਾ ਨਹੀਂ ਜਾਣਾ ਚਾਹੁੰਦਾ ਕਿੱਦਾਂ ਹੁਕਮ ਹੋਇਆ, ਉਹਨਾਂ ਨੂੰ ਉਹ ਜਾਣਾ ਹੀ ਜਿਹੜਾ ਪੈਂਦਾ। ਅਤੇ ਕਹਿੰਦੇ ਵੀ ਉਹ ਜਾ ਕੇ ਜਦੋਂ ਆ ਜਾਂਦੇ ਆ
ਤੇ ਫਿਰ ਸਾਨੂੰ ਜਿਹੜਾ ਕੋਈ ਪੁੱਛਗਿੱਛ ਹੀ ਨਹੀਂ ਆ, ਸਾਨੂੰ ਕੋਈ ਜਿਹੜਾ ਉਹ ਕੋਈ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਪੁੱਛਦਾ ਹੀ ਨਹੀਂ ਆ। ਇਸ ਟਾਈਮ ਸਭ ਤੋਂ ਵੱਡਾ ਜਿਹੜਾ ਹਰਜੋਤ ਸਿੰਘ ਜੀ ਵੈਟਰਨ ਅਫੇਅਰਸ ਜਿਹੜੇ ਵੈਟਰਨਸ ਆ ਉਹ ਜਿਹੜੇ ਪੀੜਤ ਹੈਗੇ ਨੇ, ਬਹੁਤ ਸਾਰੀਆਂ ਜਿਹੜੀਆਂ ਮੈਂਟਲ ਇਲਨੈਸ ਜਿਨ੍ਹਾਂ ਦੇ ਵਿੱਚ ਜਿਹੜੀ PTSD ਹੈਗੀ ਆ, ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਜਿਹੜਾ ਆ, ਉਹ ਇੱਕ ਬਹੁਤ ਵੱਡਾ ਜਿਹੜਾ ਇੱਕ ਕਾਰਨ ਹੈਗਾ ਵੀ ਕਿਉਂਕਿ ਕਤਲੋਗਾਰਤ ਦੇਖ ਕੇ ਆਉਣੀ, ਉਹ ਸਾਰਾ ਕੁਝ ਆਪਣੇ ਅੱਖਾਂ ਦੇ ਸਾਹਮਣੇ ਹੋਣਾ ਤੇ ਉਸ ਦਾ ਅਸਰ ਦਿਮਾਗ ਦੇ ਉੱਤੇ ਭੈੜਾ ਜਿਹੜਾ ਉਹ ਪੈ ਹੀ ਜਾਂਦਾ ਆ। ਬ੍ਰੇਨ ਇੰਜਰੀਜ਼ ਜਿਹੜੀਆਂ ਉਸ ਦੇ ਵਿੱਚ ਹੁੰਦੀਆਂ, ਮੈਂਟਲ ਹੈਲਥ ਜਿਹੜੀ ਉਹ ਡਾਊਨ ਹੁੰਦੀ ਆ। ਉਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਆ ਉਹਨਾਂ ਦੇ ਕਈ ਵਾਰੀ ਅਪਾਹਜ ਜਿਹੜੇ ਉੱਥੋਂ ਹੋ ਕੇ ਜਿਹੜੇ ਉਹ ਪਹੁੰਚਦੇ ਨੇ। ਇਹ ਹੀ ਨਹੀਂ, ਉਹਨਾਂ ਨੂੰ ਜਿਹੜਾ ਬਾਅਦ ਦੇ ਵਿੱਚ ਰੀਹੈਬਲੀਟੇਸ਼ਨ ਦੇ ਲਈ ਵੀ ਬਹੁਤ ਜਿਹੜੀ ਸਮੱਸਿਆਵਾਂ ਦਾ ਕਈ ਵਾਰੀ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਆ। ਬਹੁਤ ਸਾਰੇ ਜਿਹੜੇ ਵੱਖ-ਵੱਖ ਪ੍ਰੋਜੈਕਟਸ ਲੋਕਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਸਰਕਾਰਾਂ ਦੇ ਨਾਲ ਜਿਹੜੇ ਆ ਉਹ ਚਲਾ ਰਹੇ ਨੇ ਵੀ ਇਹਨਾਂ ਦੀ ਜਿਹੜੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਹੋ ਸਕੇ। ਆਪਾਂ ਦੇਖਿਆ ਹੀ ਸੀਗਾ ਵੀ ਜਿਹੜਾ ਇੱਕ ਪਰਮਿੰਦਰ ਸਿੰਘ ਸ਼ੇਰਗਿੱਲ ਲੋਹੜਾਈ ਦੇ ਵਿੱਚ ਇਰਾਕ ਵੈਟਰਨ ਸੀਗਾ, ਵੀ ਉਸ ਦੇ ਨਾਲ ਬਾਅਦ ਦੇ ਵਿੱਚ ਇੱਥੇ ਦੀ ਪੁਲਿਸ ਨੇ ਕਿੱਦਾਂ ਦਾ ਜਿਹੜਾ ਉਹ ਸਲੂਕ ਕੀਤਾ ਸੀਗਾ। ਉਸ ਨੂੰ ਗੋਲੀਆਂ ਵੀ ਜਿਹੜੀਆਂ ਮਾਰ ਦਿੱਤੀਆਂ ਸੀ। ਸਭ ਨੂੰ ਪਤਾ ਸੀਗਾ ਉਦੋਂ ਉਹਦੀ ਮਾਂ ਨੇ ਖੁਦ ਵਿਚਾਰੀ ਨੇ ਜਿਹੜੀ ਉਹ ਕਾਲ ਕੀਤੀ ਵੀ ਕਿਉਂਕਿ ਵੀ ਉਹ ਚਾਕੂ ਲਈ ਫਿਰਦਾ ਸੀ, ਕਿਉਂਕਿ ਉਹ PTSD ਤੋਂ ਜਿਹੜਾ ਪ੍ਰਭਾਵਿਤ ਸੀਗਾ, ਪੀੜਤ ਸੀਗਾ, ਅਤੇ ਉੱਥੇ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਮਾਰ ਦਿੱਤੀ, ਗੋਲੀ ਮਾਰ ਕੇ ਜਿਹੜੀ ਉਸਦੀ ਹੱਤਿਆ ਕਰ ਦਿੱਤੀ ਸੀ। ਇਹ ਬਹੁਤ ਇੱਕ ਜਿਹੜਾ ਹਰਜੋਤ ਸਿੰਘ ਜੀ ਅਫਸੋਸਜਨਕ ਗੱਲ ਆ ਵੀ ਇੱਕ ਪਾਸੇ ਆਪਾਂ ਵੈਟਰਨਸ ਦੇ ਬਾਰੇ ਦੇਖੋ ਵੱਡੀਆਂ ਵੱਡੀਆਂ ਸਪੀਚਾਂ, ਵੱਡੀਆਂ ਵੱਡੀਆਂ ਰੈਲੀਆਂ, ਉਹ ਸਾਰਾ ਕੁਝ ਹੁੰਦਾ ਆ, ਅਤੇ ਪਰ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਕਈ ਵੈਟਰਨਸ ਆ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਦਾ ਵੀ ਜਿਹੜਾ ਉਹ ਸਾਹਮਣਾ ਨਾਲ ਦੇ ਨਾਲ ਕਰਨਾ ਪੈ ਰਿਹਾ ਹੈਗਾ। ਸੋ ਬਿਲਕੁਲ ਆਪਾਂ ਦੇਖਦੇ ਹਾਂ ਵੀ ਸਾਡੇ ਮੁਲਕ ਦੇ ਵਿੱਚ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਹੋਮਲੈਸਨੈਸ ਦੀ ਹੈਗੀ ਆ, ਉਹਦੇ ਵਿੱਚ ਮੈਜੋਰਟੀ ਜਿਹੜੇ ਆ ਉਹ ਵੈਟਰਨਸ ਹੁੰਦੇ ਆ। ਉਹਦਾ ਮੇਨ ਕਾਰਨ ਇਹ ਆ ਮੈਂਟਲ ਹੈਲਥ ਇਸ਼ੂ ਹੈਗਾ, ਕਿਉਂਕਿ ਜਦੋਂ ਉਹ ਉੱਦਾਂ ਦੀਆਂ ਜਿਹੜੀਆਂ ਲੜਾਈਆਂ ਹੈਗੀਆਂ ਉੱਥੇ ਜਾਂਦੇ ਆ, ਆਪਾਂ ਦੇਖਿਆ ਇਰਾਕ ਦੇ ਵਿੱਚ, ਅਤੇ ਜਦੋਂ ਆਪਣੇ ਸਾਹਮਣੇ ਮਰਦੇ ਹੋਏ ਲੋਕਾਂ ਨੂੰ ਦੇਖਦੇ ਆ ਅਤੇ ਉਹ ਜਿਹੜੇ ਆ ਮੈਂਟਲੀ ਅਨਸਟੇਬਲ ਬਹੁਤ ਸਾਰੇ ਲੋਕ ਹੋ ਜਾਂਦੇ ਹੈਗੇ ਆ। ਸੋ ਇੱਥੇ ਆ ਕੇ, ਕਿਉਂਕਿ ਇੱਥੇ ਦਾ ਜਿਹੜਾ ਸੋਸ਼ਲ ਸਿਸਟਮ ਆ ਉਹ ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਦਾਂ ਦਾ ਨਹੀਂ। ਆਪਣੀ ਕੌਮ ਜਿਹੜੀ ਆ ਉਹ ਫੌਜੀਆਂ ਦੀ ਕੌਮ ਆ। ਆਪਣੀ ਕੌਮ ਦੇ ਵਿੱਚ ਚਾਹੇ ਉਹ ਹਿੰਦੁਸਤਾਨ ਦੇ ਵਿੱਚ, ਚਾਹੇ UK ਦੇ ਵਿੱਚ, ਚਾਹੇ ਕੈਨੇਡਾ, ਅਮਰੀਕਾ, ਵਰਲਡ ਵਾਰ, ਹਰ ਜਗ੍ਹਾ ਵੱਧ ਤੋਂ ਵੱਧ ਜਿਹੜੇ ਸਿੱਖ ਫੌਜੀਆਂ ਨੇ ਜਿਹੜਾ ਯੋਗਦਾਨ ਪਾਇਆ। ਪਰ ਆਪਣਾ ਜਿਹੜਾ ਸੋਸ਼ਲ ਸਿਸਟਮ ਬੜਾ ਸਟਰੋਂਗ ਹੁੰਦਾ ਆ। ਭੈਣ ਭਰਾ ਹੁੰਦੇ ਪਿੱਛੇ, ਜਿਹੜੀਆਂ ਪਤਨੀਆਂ ਉਹਨਾਂ ਦੀ ਹੈਲਪ ਕਰਨ ਲਈ, ਬੱਚਿਆਂ ਦੀ ਹੈਲਪ ਕਰਨ ਲਈ ਜਦੋਂ ਵਾਪਸ ਆਉਂਦੇ ਆ, ਬਹੁਤ ਸਿਸਟਮ ਵਧੀਆ। ਪਰ ਇੱਥੇ ਜਿਹੜਾ ਸਿਸਟਮ ਆ ਉਹ ਬਹੁਤ ਜਿਹੜਾ ਉਲਟ ਹੁੰਦਾ ਹੈਗਾ। ਕਈ ਵਾਰ ਉਹਨਾਂ ਦੇ ਪਰਿਵਾਰ ਜਿਹੜੇ ਆ ਇਕੱਠੇ ਨਹੀਂ ਰਹਿੰਦੇ ਹੈਗੇ, ਜਿਹੜੇ ਉਹਨਾਂ ਦੇ ਡਿਵੋਰਸ ਹੋ ਜਾਂਦੇ ਆ, ਬੱਚੇ ਅਲੱਗ ਚਲੇ ਜਾਂਦੇ ਆ। ਸੋ ਉਸ ਕਰਕੇ ਜਿਹੜੀ ਮੈਂਟਲ ਹੈਲਥ ਪ੍ਰੋਬਲਮ ਜਿਹੜੀ ਆ ਉਹ ਹੋ ਜਾਂਦੀ ਹੈਗੀ ਆ। ਸੋ ਬਹੁਤ ਸਾਰੇ ਰਾਜਕਨਵੀਰ ਸਿੰਘ ਜੀ ਤਰੀਕੇ ਹੈਗੇ ਆ ਜਿੱਥੇ ਤੁਸੀਂ ਵੈਟਰਨਸ ਦੀ ਹੈਲਪ ਕਰ ਸਕਦੇ ਹੈਗੇ ਆ। ਕਹਿੰਦੇ ਭਈ ਹਰ ਇੱਕ ਸ਼ਹਿਰ ਦੇ ਵਿੱਚ, ਚਾਹੇ ਛੋਟੇ ਤੋਂ ਛੋਟਾ ਪਿੰਡ ਵੀ ਹੈਗਾ USA ਦੇ ਵਿੱਚ, ਵੈਟਰਨਸ ਅਸਿਸਟੈਂਸ ਪ੍ਰੋਗਰਾਮ ਹੈਗਾ। ਜਿਹੜੇ ਲੋਕਲ ਜਿਹੜੇ ਵੈਟਰਨਸ ਹੁੰਦੇ ਆ ਨਾ, ਉਹਨਾਂ ਨੇ ਕ੍ਰੀਏਟ ਕੀਤਾ ਹੈ। ਉਹਦੇ ਵਿੱਚ ਤੁਸੀਂ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਕਰ ਸਕਦੇ। ਕਹਿੰਦੇ ਲੋਕ ਤਾਂ ਬਹੁਤ ਕਿਸੇ ਦਾ ਯਾਰਡ ਵਰਕ ਦੀ ਹੈਲਪ ਕਰਤੀ, ਹਾਊਸ ਵਰਕ ਦੀ, ਕੋਈ ਗਰੋਸਰੀ ਸ਼ਾਪਿੰਗ ਦੇ ਲਈ ਨਾਲ ਜਾਣ ਲਈ, ਕਿਸੇ ਨੂੰ ਰਾਈਡ ਦੇਣ ਦੇ ਲਈ, ਕਿਉਂਕਿ ਬਜ਼ੁਰਗ ਕਈ ਫੌਜੀ ਹੁੰਦੇ ਆ, ਉਹਨਾਂ ਦੇ ਬੱਚੇ ਨਾਲ ਨਹੀਂ ਰਹਿੰਦੇ ਹੈਗੇ। ਸੋ ਇਹ ਜਿਹੜੀ ਇੱਦਾਂ ਦੀ ਹੈਲਪ ਆ ਉਹ ਕਰਨੀ। ਈਵਨ ਕਹਿੰਦੇ ਵੀ ਰਾਈਟ ਏ ਲੈਟਰ, ਜੇ ਤੁਹਾਡਾ ਕੋਈ ਗੁਆਂਢੀ ਹੈਗਾ ਜਾਂ ਫੌਜੀ ਆ, ਉਹਨੂੰ ਚਿੱਠੀ ਵੀ ਲਿਖ ਦਿਓ, ਬੜਾ ਉਹ ਖੁਸ਼ ਹੋਊਗਾ। ਸਭ ਤੋਂ ਵੱਡੀ ਜਿਹੜੀ ਹੈਲਪ ਆਪਾਂ ਕਰ ਸਕਦੇ ਹਾਂ ਵੀ ਆਪਾਂ ਇਹ ਦੇਖਿਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਹੀ ਘਾਟ ਆ। ਜਦੋਂ ਆਪਣੇ ਬਜ਼ੁਰਗ ਜਾਂ ਕੋਈ ਵੀ ਆਪਣੇ ਜਿਹੜੇ 65 ਸਾਲ ਤੋਂ ਉੱਪਰ ਹੋ ਕੇ ਰਿਟਾਇਰ ਹੋ ਜਾਂਦੇ ਆ, ਫਿਰ ਆਪਾਂ ਜਿਹੜੀ ਆ ਵਲੰਟੀਅਰ ਵਰਕ ਨਹੀਂ ਕਰਦੇ, ਸੇਵਾ ਭਾਵਨਾ ਵਾਲਾ ਕੰਮ, ਜਾਂ ਵੱਧ ਤੋਂ ਵੱਧ ਗੁਰਦੁਆਰੇ ਚਲ ਜਾਂਦੇ ਆ। ਗੁਰਦੁਆਰੇ ਦੇ ਵਿੱਚ ਬਹੁਤ ਘੱਟ ਲੋਕ ਜਿਹੜੇ ਆ ਉਹ ਇਨਵੋਲਵ ਹੁੰਦੇ, ਜੇ ਪੂਰਾ ਓਵਰਆਲ ਜਿਹੜਾ ਪੋਰਸ਼ਨ ਦੇਖਿਆ ਜਾਵੇ। ਪਰ USA ਦੇ ਵਿੱਚ ਤੁਸੀਂ ਦੇਖੋ, ਕਿਸੇ ਵੀ ਤੁਸੀਂ ਹੌਸਪੀਟਲ ਦੇ ਵਿੱਚ ਜਾਓ, ਤੁਹਾਨੂੰ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਉਹ ਸੇਵਾ ਕਰਦੇ, ਵਲੰਟੀਅਰ ਕਰਦੇ ਮਿਲਣਗੇ। 95 ਸਾਲਾਂ ਦੇ ਬਜ਼ੁਰਗ ਵੀ ਉਹ ਰੇਹੜੀ ਲੈ ਕੇ ਜਾਣਗੇ, ਜਿਹੜੇ ਜਿਨ੍ਹਾਂ ਦੇ ਵਿੱਚ ਮਰੀਜ਼ ਹੁੰਦੇ ਹੈਗੇ ਆ, ਉਹ ਕਾਊਂਟਰਸ ਦੇ ਉੱਤੇ ਹੁੰਦੇ ਹੈਗੇ ਆ ਤੁਹਾਨੂੰ ਡਾਇਰੈਕਸ਼ਨ ਦੇਣ ਦੇ ਲਈ। ਸੋ ਉਹ ਜਿਹੜੀ ਇੱਕ ਵੈਟਰਨਸ ਹੌਸਪੀਟਲ ਹਰ ਸ਼ਹਿਰ 'ਚ ਆ, ਚਾਹੇ ਉਹ ਆਪਾਂ ਫ੍ਰਿਜ਼ਨੋ 'ਚ ਵੀ ਦੇਖਿਆ ਬਹੁਤ ਵੱਡਾ। ਜ਼ਰੂਰ ਜਿਹੜਾ ਵੀ ਬੰਦਾ ਹੈਲਪ ਕਰ ਸਕਦਾ, ਜ਼ਰੂਰ ਉੱਥੇ ਜਾ ਕੇ ਤੁਹਾਨੂੰ ਵਲੰਟੀਅਰ ਜਿਹੜਾ ਆ ਉਹ ਜ਼ਰੂਰ ਕਰਨਾ ਚਾਹੀਦਾ ਹੈਗਾ।
ਕਿਉਂਕਿ ਜੇ ਦਸਤਾਰ ਵਾਲਾ ਬੰਦਾ ਮੈਂ ਕਹਿੰਦਾ ਹਸਪਤਾਲ 'ਚ ਪੂਰੇ 'ਚ ਇੱਕ ਬੰਦਾ ਵੀ ਵਲੰਟੀਅਰ ਕੰਮ ਕਰਦਾ ਹੋਊਗਾ ਤੇ ਆਪਾਂ ਨੂੰ ਆਇਡੈਂਟੀਟੀ ਜਿਹੜੀ ਆ ਸਾਡੀ ਉਹ ਕਿਸੇ ਨੂੰ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਜੀ ਸੋ ਬਿਲਕੁਲ ਜੀ। ਤੇ ਆਪਣੇ ਨਾਲ ਕਾਲਰ ਵੀ ਜੁੜੇ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਹੋਸਟ ਤੇ ਦੋਸਤ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਵੇਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਅੱਜ ਵੈਟਰਨਸ ਡੇ ਹੈਗਾ ਤੇ ਸਾਨੂੰ ਸਾਰਿਆਂ ਨੂੰ ਫੌਜੀਆਂ ਨੂੰ ਬੜੇ ਵਧੀਆ ਹੀ ਸਾਡੇ ਵਾਸਤੇ ਉਹ ਸੇਫਟੀ ਵਾਸਤੇ ਲੜਦੇ ਆ ਤੇ ਹਮੇਸ਼ਾ ਹੀ ਉਹ ਆਪਦੀ ਜਾਨ ਮਾਰਨ ਵਾਸਤੇ ਤਿਆਰ ਰਹਿੰਦੇ ਆ ਤੇ ਸਾਰਿਆਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰਦੇ ਆ ਜੀ। ਤੇ ਦੂਸਰੀ ਇਹ ਕਿ ਸਰਦਾਰ ਸੰਦੀਪ ਸਿੰਘ ਹੋਣਾ ਨੇ ਜੋ ਸਾਡੇ ਸ਼eriff ਡਿਪਟੀ ਸੀਗੇ ਤੇ ਅੱਜ ਸਾਡੇ ਕੌਮ ਵਾਸਤੇ ਬੜੀ ਅਗਵਾਈ ਕੀਤੀ ਆ ਉਹਨਾਂ ਨੇ ਤੇ ਉਹਨਾਂ ਨੂੰ ਵੀ ਅਸੀਂ ਇੱਕ ਵੈਟਰਨਸ ਡੇ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ ਜੀ। ਤੇ ਇੰਨਾ ਇੱਕ ਗੱਲ ਕਹਿਣ ਦਾ ਹੋਇਆ ਸ਼ਮਾ ਦਾ ਯਾਚਕ ਹੈ ਤੇ ਆਪ ਜੀ ਦਾ ਬਹੁਤ ਵਧੀਆ ਪ੍ਰੋਗਰਾਮ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਸੋ ਜਿਹੜੇ ਤੁਹਾਡੇ ਬੱਚੇ ਆ ਉਹ ਵੀ ਬਹੁਤ ਜ਼ਿਆਦਾ ਜਿਹੜੇ ਰਾਜਕਨਵੀਰ ਸਿੰਘ ਜੀ ਕਹਿੰਦੇ ਪਏ ਹੈਲਪ ਕਰ ਸਕਦੇ ਆ ਵੈਟਰਨਸ ਡੇ ਦੇ ਉੱਤੇ, ਫੌਜੀਆਂ ਨੂੰ ਚਿੱਠੀ ਲਿਖ ਸਕਦੇ ਹੈਗੇ ਬੱਚਿਆਂ ਨੂੰ ਤੁਸੀਂ, ਹੈ ਨਾ। ਕਈ ਪੈਕੇਜਸ ਬਣਾਉਂਦੇ ਹੈਗੇ ਆ ਹਸਪੀਟਲਾਂ ਦੇ ਵਿੱਚ। ਕੋਈ ਤੁਸੀਂ ਲੋਕਲ ਜਿਹੜਾ ਵੈਟਰਨ ਆ, ਕੋਈ ਵੀ ਲੋਕਲ ਫੌਜੀ ਹੈਗਾ, ਆਪਾਂ ਆਂਢੀ ਗੁਆਂਢੀ ਜ਼ਰੂਰ ਹੁੰਦੇ ਆ, ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਬੋਲਣ ਦੇ ਲਈ, ਸਪੀਕ ਕਰਨ ਦੇ ਲਈ ਤੁਸੀਂ ਬੁਲਾ ਸਕਦੇ ਹੈਗੇ ਆ। ਗੁਰੂ ਘਰਾਂ 'ਚ ਤੁਸੀਂ ਬੁਲਾ ਸਕਦੇ ਹੈਗੇ ਕਿਉਂਕਿ ਉਹ ਆਪਣੀਆਂ ਜਿਹੜੀਆਂ ਸਟੋਰੀਜ਼ ਆ ਉਹ ਤੁਹਾਡੇ ਨਾਲ ਬੱਚਿਆਂ ਦੇ ਨਾਲ ਸ਼ੇਅਰ ਕਰੂਗੇ। ਸੋ ਕਿੰਨਾ ਵਧੀਆ ਉਹਨਾਂ ਨੂੰ ਲੱਗੂਗਾ। ਤੇ ਕੁਛ ਨਾ ਕੁਛ ਡੋਨੇਟ ਕਰਨ ਦੇ ਲਈ ਉਹਨਾਂ ਦੇ ਲਈ ਮਨੀ ਵੀ ਜਿਹੜਾ ਆ ਉਹ ਤੁਸੀਂ ਉਹ ਉੱਦਾਂ ਦੀ ਈਵੈਂਟਸ ਆਰਗੇਨਾਈਜ਼ ਕਰ ਸਕਦੇ ਆ। ਜੀ ਜੀ। ਤੇ ਇੱਥੇ ਆਪਾਂ ਇੱਕ ਛੋਟੀ ਜਿਹੀ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਆਪਣਾ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ ਜੀ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822
916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੇਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ, ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਸਰੋਤੇ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਕਾਲਰ ਜਿਹੜੇ ਨੇ ਹਰਪ੍ਰੀਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਪ੍ਰੀਤ ਜੀ। ਜੀ ਮੈਂ ਭਾਜੀ ਹਰਪ੍ਰੀਤ ਸਿੰਘ ਹਿਊਸਟਨ ਤੋਂ ਬੋਲ ਰਿਹਾ। ਮੈਂ ਤਾਂ ਬਸ ਸਿਰਫ ਇਹੀ ਕਹਿਣਾ ਸੀਗਾ ਵੀ ਚਲੋ ਕੋਈ ਵੀ ਮਹਿਕਮਾ ਹੈ ਉਹਦੇ ਵਿੱਚ ਜਿੱਦਾਂ ਤੁਸੀਂ ਇੰਡੀਆ ਦੀ ਗੱਲ ਕੀਤੀ ਵੀ ਉੱਥੇ ਫੌਜੀਆਂ ਦੀ ਬਾਅਦ ਦੇ ਵਿੱਚ ਜ਼ਿਆਦਾ ਰਿਸਪੈਕਟ ਹੁੰਦੀ ਹੈ, ਇੱਥੇ ਸਾਰਿਆਂ ਦੀ ਨਹੀਂ ਹੁੰਦੀ। ਕਰਦੇ ਇੱਥੇ ਵੀ ਆ ਕੋਈ ਨਾ ਕੋਈ ਕਮਜ਼ੋਰੀ ਹਰ ਮਹਿਕਮੇ ਦੇ ਵਿੱਚ ਹੁੰਦੀ ਆ, ਪਰ ਇੱਥੇ ਜੇ ਆਪਾਂ ਦੇਖਿਆ ਜਾਵੇ ਪੋਜ਼ਿਟਿਵ ਪੁਆਇੰਟਸ ਵੀ ਹੁੰਦੇ ਆ ਇਹਨਾਂ ਦੇ। ਮੈਂ ਤੁਹਾਨੂੰ ਜਿੱਦਾਂ ਖੁਦ ਦੱਸਿਆ ਸੀ ਵੀ ਮੇਰੀ ਬੇਟੀ ਇੱਥੇ ਆਰਮੀ ਦੇ ਵਿੱਚ ਹੈਗੀ ਆ 3-4 ਸਾਲ ਤੋਂ ਨਾ। ਉਹ ਟ੍ਰੇਨ ਕਰਦੀ ਆ ਜਿਹੜੇ ਨਵੇਂ ਜਾਂਦੇ ਆ ਬੱਚੇ ਆਰਮੀ ਦੇ ਵਿੱਚ, ਉਹਨਾਂ ਨੂੰ ਟ੍ਰੇਨ ਕਰਦੀ ਆ। ਸ਼ੀ ਇਜ਼ ਅ ਟ੍ਰੇਨਰ ਐਂਡ ਐਜ਼ ਏ ਜਿੱਦਾਂ ਉਹਨਾਂ ਨੇ ਉਹ ਨਰਸ ਵੀ ਹੈਗੀ ਆ ਉਹਦੇ ਵਿੱਚ ਹਸਪੀਟਲ ਦੇ ਆਰਮੀ ਦੇ ਕੰਮ ਕਰਦੀ ਆ। ਸਾਰਿਆਂ ਨੂੰ ਸਲੂਟ ਕਰਨਾ ਆਪਣਾ ਬਣਦਾ, ਕਿਉਂਕਿ ਉਹਨਾਂ ਦੇ ਆਸਰੇ ਆਪਾਂ ਇੰਨੇ ਵਧੀਆ ਮੁਲਕ ਵਿੱਚ ਪੂਰੇ ਆਜ਼ਾਦੀ ਦਾ ਆਨੰਦ ਮਾਣ ਰਹੇ। ਤੇ ਮੇਰੇ ਵੱਲੋਂ ਤਾਂ ਜੀ ਬਾਕੀ ਸਾਰੇ ਆਪਣੇ ਪੰਜਾਬੀਆਂ ਵੱਲੋਂ ਇਹਨਾਂ ਨੂੰ ਸਾਰੇ ਫੌਜੀਆਂ ਨੂੰ ਸ਼ਰਧਾਂਜਲੀ ਹੈ ਜੀ। ਥੈਂਕ ਯੂ ਜੀ। ਬਿਲਕੁਲ ਆਪਾਂ ਇਹ ਨਹੀਂ ਕਿਹਾ ਸੀ ਵੀ ਰਿਸਪੈਕਟ ਨਹੀਂ, ਆਪਾਂ ਮੈਂ ਸੋਸ਼ਲ ਸਿਸਟਮ ਦੀ ਗੱਲ ਕਰਦਾ ਸੀ ਵੀ ਕਿਉਂਕਿ ਉੱਥੇ ਆਪਾਂ ਸੋਸ਼ਲੀ ਬਹੁਤ ਕਨੈਕਟਡ ਹੁੰਦੇ ਪਰਿਵਾਰ, ਇੱਥੇ ਜਿਹੜੇ ਇੰਨੇ ਕਨੈਕਟਡ ਨਹੀਂ ਹੁੰਦੇ ਹੈਗੇ। ਇਸ ਕਰਕੇ ਆਪਾਂ ਗੱਲ ਕੀਤੀ ਸੀ ਵੀ ਉੱਥੇ ਜਿੱਦਾਂ ਹੁਣ ਵਾਈਫ ਆ, ਬੱਚੇ ਆ, ਤਾਏ ਚਾਚੇ ਬਾਬੇ ਸਾਰੇ ਹੈਲਪ ਕਰਦੇ। ਇੱਥੇ ਕੀ ਹੁੰਦਾ ਕਈ ਵਾਰੀ ਉਹ ਜਿਹੜੇ ਪਰਿਵਾਰ ਨਹੀਂ ਹੁੰਦੇ, ਇਸੇ ਕਰਕੇ ਫਿਰ ਉਹਨਾਂ ਦਾ ਜਿਹੜਾ ਆ ਪਰਿਵਾਰ ਟੁੱਟ ਜਾਂਦਾ, ਫਿਰ ਉਹ ਬਹੁਤ ਸਾਰੇ ਹੋਮਲੈਸਨੈਸ ਵੱਲ ਚੱਲਦੇ ਆ। ਪਰ ਜਿਹੜੀ ਸਰਕਾਰ ਇੱਥੇ ਦੀ ਆ ਮੈਨੂੰ ਗਰੰਟੀ ਆ ਵੀ ਉਹ ਜਿਹੜੇ ਮੁਲਕ ਦੀ ਆਪਾਂ ਗੱਲ ਕਰਦੇ ਉਹਦੇ ਨਾਲੋਂ ਕਿਤੇ ਜ਼ਿਆਦਾ ਜਿਹੜੇ ਫੌਜੀਆਂ ਦੀ ਜਿਹੜੇ ਦੇਖਭਾਲ ਕਰਦੀ ਆ। ਥੈਂਕ ਯੂ ਹਰਪ੍ਰੀਤ ਜੀ। ਜੀ ਥੈਂਕ ਯੂ ਜੀ ਬਹੁਤ ਬਹੁਤ ਤੇ ਥੈਂਕ ਯੂ। ਤੁਹਾਡੀ ਜਿਹੜੀ ਬੇਟੀ ਆ ਉਹ ਸਰਵਿਸ ਕਰਦੀ ਉਸ ਦੀ ਵੀ ਸਰਵਿਸ ਦੇ ਲਈ ਬਹੁਤ ਬਹੁਤ ਥੈਂਕ ਯੂ ਹੈ ਜੀ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਆਪਾਂ ਹੋਰ ਵੀ ਖਬਰਾਂ ਸਾਂਝੀਆਂ ਕਰਨੀਆਂ, ਉਹ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਕਿ ਕਾਫੀ ਲੰਮਾ ਸਮਾਂ ਜਿਹੜੀ ਸਿੱਖਾਂ ਨੇ ਇੱਥੇ ਵੀ ਲੜਾਈ ਲੜੀ ਹੈਗੀ ਆ, ਦਸਤਾਰ ਸਜਾ ਕੇ ਭਈ ਫੌਜ ਦੇ ਵਿੱਚ ਏਅਰ ਫੋਰਸ ਦੇ ਵਿੱਚ ਸਾਨੂੰ ਜਿਹੜੀ ਇਜਾਜ਼ਤ ਦਿੱਤੀ ਜਾਵੇ। ਤੇ ਪਿੱਛੇ ਜਾਏ ਏਅਰਮੈਨ ਜਿਹੜੇ ਹੈਗੇ ਫਸਟ ਕਲਾਸ ਹਰਪ੍ਰੀਤਿੰਦਰ ਸਿੰਘ ਬਾਜਵਾ, ਉਹਨਾਂ ਨੂੰ ਕ੍ਰਿਊ ਚੀਫ ਜਿਹੜਾ ਹੈ ਮੈਕੌਡ ਏਅਰ ਫੋਰਸ ਬੇਸ ਵਾਸ਼ਿੰਗਟਨ ਆ ਉੱਥੇ ਲਾਇਆ ਗਿਆ। ਤੇ ਉਹ ਜਿਹੜੇ ਫਸਟ ਏਅਰਮੈਨ ਹੈਗੇ ਆ ਜਿਨ੍ਹਾਂ ਨੇ ਦਸਤਾਰ ਸਜਾ ਕੇ ਜਿਹੜਾ ਹੁਣ ਏਅਰ ਫੋਰਸ ਦੇ ਵਿੱਚ ਕੰਮ ਕਰਨਾ ਆ। ਸੋ ਏਅਰ ਫੋਰਸ ਜਿਹੜੀ US ਦੀ ਆ ਉਹਨਾਂ ਨੇ ਵੀ ਆਲਰੇਡੀ ਜਿਹੜਾ ਅਲਾਓ ਕਰ ਦਿੱਤਾ ਹੈਗਾ ਵੀ ਦਸਤਾਰ ਸਜਾ ਕੇ ਤੁਸੀਂ ਜਿਹੜਾ ਆ ਏਅਰ ਫੋਰਸ ਦੇ ਵਿੱਚ ਕੰਮ ਕਰ ਸਕਦੇ ਹੋ। ਸੋ ਬਿਲਕੁਲ ਆਪਾਂ ਜਿੱਥੇ ਹੱਕ ਲੈਣ ਦੀ ਗੱਲ ਹੁੰਦੀ ਆ ਫਿਰ ਆਪਾਂ ਜ਼ਰੂਰ ਉੱਥੇ ਬਹੁਤ ਵੱਧ ਚੜ੍ਹ ਕੇ ਆਪਾਂ ਮੰਗਦੇ ਹਾਂ ਵੀ ਸਾਨੂੰ ਬਰਾਬਰ ਦਾ ਹੱਕ ਦਿੱਤਾ ਜਾਵੇ, ਪਰ ਬਾਅਦ ਦੇ ਵਿੱਚ ਜਾਂ ਫਿਰ ਆਪਾਂ ਜਿਹੜੇ ਹੋਰ ਇਸ਼ੂਜ਼ ਹੁੰਦੇ ਆ ਉੱਥੇ ਆਪਾਂ ਸਪੋਰਟ ਨਹੀਂ ਕਰਦੇ।
ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ। ਹਾਂਗਕਾਂਗ ਦੇ ਵਿੱਚ ਮਸਲਾ ਜਿਹੜਾ ਇਸ ਟਾਈਮ ਜਿਹੜੇ ਪ੍ਰੋਟੈਸਟ ਆ ਉਹ ਅੱਗੇ ਜਿਹੜੇ ਆ ਇੱਕ ਕਦਮ ਹੋਰ ਅੱਗੇ ਕਹਿ ਲਓ ਵੀ ਉਹ ਵੱਧ ਗਏ ਆ। ਪੁਲਿਸ ਦੇ ਦੁਆਰਾ ਜਿਹੜੇ ਆ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਕਹਿੰਦੇ ਹੁਣ ਗੋਲੀਬਾਰੀ ਵੀ ਜਿਹੜੀ ਉਹ ਕਰ ਦਿੱਤੀ ਗਈ ਆ। ਕਹਿੰਦੇ ਵੀ ਇੱਕ ਬੰਦੇ ਆ ਉਸ ਨੂੰ ਅੱਗ ਜਿਹੜੀ ਉਹ ਲਾ ਦਿੱਤੀ ਗਈ। ਉੱਧਰ ਪੁਲਿਸ ਅਫਸਰ ਦੇ ਦੁਆਰਾ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਆ ਉਹ ਗੋਲੀਆਂ ਵੀ ਚਲਾਈਆਂ ਗਈਆਂ। ਪ੍ਰੋ ਡੈਮੋਕ੍ਰੇਸੀ ਦੇ ਹੱਕ ਦੇ ਵਿੱਚ ਜਿਹੜੇ ਐਕਟਿਵਿਸਟ ਆ ਉਹ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਉੱਥੇ ਜਿਹੜੀਆਂ ਉਹ ਪ੍ਰੋਟੈਸਟ ਆ ਉਹ ਕਰ ਰਹੇ ਨੇ ਅਤੇ ਉਹਨਾਂ ਦੇ ਨਾਲ ਜਿਹੜੀਆਂ ਝੜਪਾਂ ਆ ਹਿੰਸਕ ਝੜਪਾਂ ਆ ਉੱਥੋਂ ਦੀਆਂ ਪ੍ਰਸ਼ਾਸਨ ਦੀਆਂ ਲਗਾਤਾਰ ਚੱਲ ਰਹੀਆਂ ਆ। ਕੈਰੀ ਲੈਮ ਜਿਹੜੀ ਕਿ ਉੱਥੇ ਦੀ ਐਗਜ਼ੀਕਿਊਟਿਵ ਹੈਗੀ ਆ ਹਾਂਗਕਾਂਗ ਦੀ, ਉਸ ਦੇ ਦੁਆਰਾ ਚਾਈਨਾ ਦੀ ਕਹਿ ਲਓ ਵੀ ਉਸ ਦੇ ਬੈਕਿੰਗ ਦੇ ਨਾਲ ਇੱਕ ਜਿਹੜਾ ਉੱਥੇ ਬਿੱਲ ਲਿਆਂਦਾ ਗਿਆ ਸੀਗਾ ਜਿਸ ਦੇ ਵਿੱਚ ਸੀਗਾ ਵੀ ਜਿਹੜਾ ਵੀ ਕੋਈ ਉੱਥੇ ਹਵਾਲਗਿਰੀ ਜਿਹੜੀ ਆ ਉਹ ਚਾਈਨਾ ਦੇ ਵਿੱਚ ਦਿੱਤੀ ਜਾ ਸਕਦੀ ਆ, ਕਿਸੇ ਵੀ ਹੋਰ ਮੁਲਕ ਦੇ ਵਿੱਚ ਜਿਹੜੀ ਹਵਾਲਗਿਰੀ ਦਿੱਤੀ ਜਾ ਸਕਦੀ ਆ ਜਿਨ੍ਹਾਂ ਦੇ ਖਿਲਾਫ ਕਿਸੇ ਤਰੀਕੇ ਦਾ ਕੋਈ ਕੇਸ ਜਿਹੜਾ ਆ ਉਹ ਚੱਲ ਰਿਹਾ ਹੋਵੇ ਅਤੇ ਉਸ ਦੇ ਖਿਲਾਫ ਹੀ ਜਿਹੜੇ ਉੱਥੋਂ ਦੇ ਲੋਕ ਲਗਾਤਾਰ ਪ੍ਰੋਟੈਸਟ ਕਰ ਰਹੇ ਸੀਗੇ। ਅਤੇ ਕੱਲ੍ਹ ਜਿਹੜੀਆਂ ਦੋ ਵੱਖ-ਵੱਖ ਜਿਹੜੇ ਇੰਸੀਡੈਂਟਸ ਆ ਉਸ ਦੇ ਵਿੱਚ ਇੱਕ ਬੰਦੇ ਦੇ ਉੱਤੇ ਨੂੰ ਅੱਗ ਲੱਗੀ ਆ ਅਤੇ ਇੱਕ ਦੇ ਉੱਤੇ ਜਿਹੜੀ ਹਾਂਗਕਾਂਗ ਪੁਲਿਸ ਆ ਉਸ ਦੇ ਦੁਆਰਾ ਜਿਹੜੀ ਆ ਗੋਲੀ ਚਲਾਈ ਗਈ ਆ। 250 ਤੋਂ ਵੱਧ ਲੋਕਾਂ ਨੂੰ ਕਹਿੰਦੇ ਉੱਥੇ ਜਿਹੜੇ ਸੋਮਵਾਰ ਨੂੰ ਉਹ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਹਾਲਾਤ ਜਿਹੜੇ ਉੱਥੇ ਕਾਫੀ ਬਦ ਤੋਂ ਬੱਤਰ ਜਿਹੜੇ ਲਗਾਤਾਰ ਬਣਦੇ ਜਾ ਰਹੇ ਆ, ਪਰ ਫਿਰ ਵੀ ਸਦਕੇ ਜਾਂਦੇ ਆ ਇਹਨਾਂ ਪ੍ਰੋਟੈਸਟਰਸ ਦੇ ਲਗਾਤਾਰ ਇਹਨਾਂ ਨੂੰ ਇਹਨਾਂ ਦੇ ਵਿਰੋਧ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਫਿਰ ਵੀ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਉਹ ਘਰੋਂ ਬਾਹਰ ਆ ਕੇ ਆਪਣੇ ਉਸ ਜਿਹੜਾ ਕਹਿ ਲਓ ਵੀ ਮਾੜਾ ਪ੍ਰਸ਼ਾਸਨ ਆ ਉਸ ਦੇ ਖਿਲਾਫ ਲਗਾਤਾਰ ਆਵਾਜ਼ ਬੁਲੰਦ ਕਰੀ ਜਾ ਰਹੇ ਨੇ। ਸੋ ਬਿਲਕੁਲ ਲੇਟੈਸਟ ਵੀਡੀਓ ਜਿਹੜੀਆਂ ਹਾਂਗਕਾਂਗ ਤੋਂ ਆ ਰਹੀਆਂ ਉਹਨਾਂ ਦੇ ਮੁਤਾਬਕ ਬੜੀ ਹੀ ਕਲੋਜ਼ ਰੇਂਜ ਤੋਂ ਜਿਹੜੀ ਆ ਉੱਥੇ ਦੀ ਪੁਲਿਸ ਨੇ ਦੋ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਦੇ ਉੱਤੇ ਗੋਲੀਆਂ ਭਰਾ ਦਿੱਤੀਆਂ ਆ ਅਤੇ ਜਿਹੜਾ ਹੁਣ ਉਹ ਉੱਥੇ ਦਾ ਮਾਹੌਲ ਆ ਉਹ ਵਾਇਲੈਂਸ ਵਾਲਾ ਹੋਇਆ ਹੈਗਾ ਆ। US ਨੇ ਵੀ ਜਿਹੜਾ ਫਿਕਰ ਜ਼ਾਹਿਰ ਕੀਤਾ ਹੈਗਾ, US ਗਵਰਨਮੈਂਟ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਵਾਇਲੈਂਸ ਉੱਥੇ ਨਹੀਂ ਹੋਣੀ ਚਾਹੀਦੀ। ਅਤੇ ਦੂਸਰੇ ਪਾਸੇ ਚਾਈਨਾ ਵਾਲੇ ਆ ਜਿਹੜੇ ਉਹ ਕਹਿ ਰਹੇ ਆ ਵੀ ਜਿਹੜਾ US ਆ ਉਹ ਇਨਡਾਇਰੈਕਟਲੀ ਜਿਹੜੇ ਉੱਥੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਦਾ ਜਿਹੜਾ ਸਾਥ ਦੇ ਰਿਹਾ ਹੈਗਾ ਆ। ਜੀ ਜੀ ਅਗਲੀ ਜਿਹੜੀ ਆ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਦੇ ਉੱਤੇ $2 ਮਿਲੀਅਨ ਦਾ ਜਿਹੜਾ ਜੁਰਮਾਨਾ ਆ ਇੱਕ ਜੱਜ ਦੇ ਦੁਆਰਾ ਜਿਹੜਾ ਉਹ ਪਾਇਆ ਗਿਆ ਆ। ਕਹਿੰਦੇ ਵੀ ਜਿਹੜੀ ਡੋਨਲਡ ਟਰੰਪ ਦੇ ਦੁਆਰਾ ਚੈਰਿਟੀ ਫਾਊਂਡੇਸ਼ਨ ਜਿਹੜੀ ਬਣਾਈ ਗਈ ਸੀ ਉਸ ਦੀ ਮਨੀ ਨੂੰ ਉਸਨੇ ਮਿਸਯੂਜ਼ ਕੀਤਾ। ਰਾਸ਼ਟਰਪਤੀ ਟਰੰਪ ਨੇ ਆਪਣੀ ਜਿਹੜੀ ਚੈਰੀਟੇਬਲ ਫਾਊਂਡੇਸ਼ਨ ਸੀ ਉਸ ਦੇ ਵਿੱਚ ਆਖਿਆ ਸੀਗਾ ਵੀ ਉਹ ਵੈਟਰਨਸ ਦੇ ਲਈ ਅਤੇ ਜਿਹੜੇ ਫੌਜੀ ਆ ਉਹਨਾਂ ਦੇ ਲਈ ਜਿਹੜੀ ਆ ਮਦਦ ਦੇ ਲਈ ਕਰਨਗੇ, ਪਰ ਇਨ ਦੀ ਐਂਡ ਜਿਹੜੇ ਜੱਜ ਆ ਉਹਨਾਂ ਨੇ ਇਹ ਪਾਇਆ ਵੀ ਇਸ ਫਾਊਂਡੇਸ਼ਨ ਦੇ ਵਿੱਚ ਇਹ ਜਿਹੜਾ ਪੈਸਾ ਆ ਉਸ ਮਦਦ ਦੇ ਲਈ ਨਹੀਂ ਗਿਆ ਅਤੇ ਹੁਣ ਜਿਹੜੇ ਆ ਡੋਨਲਡ ਟਰੰਪ ਆ ਉਹਨਾਂ ਦੇ ਉੱਤੇ $2 ਮਿਲੀਅਨ ਦਾ ਜਿਹੜਾ ਆ ਉਹ ਜੁਰਮਾਨਾ ਪਾਇਆ ਗਿਆ। ਇੱਕ ਪਾਸੇ ਦੇਖੋ ਹਰਜੋਤ ਸਿੰਘ ਜੀ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਵੈਟਰਨਸ ਨੂੰ ਜਿਹੜਾ ਸੰਬੋਧਿਤ ਜਿਹੜਾ ਆ ਉਹ ਕਰ ਰਹੇ ਸੀ, ਦੂਜੇ ਪਾਸੇ ਜਿਹੜਾ ਜੱਜ ਦੇ ਦੁਆਰਾ ਇਹ ਕੰਮ ਜਿਹੜਾ ਉਹ ਹੋਇਆ ਆ। ਸੋ ਇਹ ਜਿਹੜਾ ਸੁਪਰੀਮ ਕੋਰਟ ਆ ਨਿਊਯਾਰਕ ਸਟੇਟ ਦਾ ਉਹਨਾਂ ਦੇ ਦੁਆਰਾ ਇਹ ਹੁਣ ਰਾਸ਼ਟਰਪਤੀ ਟਰੰਪ ਦੇ ਉੱਤੇ ਜੁਰਮਾਨਾ ਪਾਇਆ ਗਿਆ ਹੈ। ਅਗਲੀ ਖਬਰ ਜਿਹੜੀ ਸ਼ਿਕਾਗੋ ਤੋਂ ਆ ਰਹੀ ਹੈ, ਸ਼ਿਕਾਗੋ ਦੇ ਵਿੱਚ ਸ਼ਿਕਾਗੋ ਦਾ ਜਿਹੜਾ ਏਅਰਪੋਰਟ ਹੈਗਾ ਅੱਜ ਉੱਥੇ ਸਨੋ ਪੈਣ ਕਾਰਨ ਕਰਕੇ ਉਹ ਇੱਕ ਪਲੇਨ ਜਿਹੜਾ ਆ ਅਮਰੀਕਨ ਈਗਲ ਫਲਾਈਟ ਜਿਹੜੀ 4125 ਸੀ ਗ੍ਰੀਨਸਬਰੋ ਨਾਰਥ ਕੈਰੋਲੀਨਾ ਤੋਂ ਜਾਣੀ ਸੀ ਜਿਹੜੀ ਉਹ ਸਲਾਈਡ ਕਰ ਗਈ, ਜਿਹਦੇ ਕਰਕੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਬਚ ਗਿਆ। 38 ਦੇ ਕਰੀਬ ਜਿਹੜੇ ਯਾਤਰੀ ਸੀਗੇ ਉਸ ਪਲੇਨ ਦੇ ਵਿੱਚ ਉਹਨਾਂ ਨੂੰ ਅਤੇ 3 ਜਿਹੜੇ ਕਰੂ ਮੈਂਬਰਸ ਆ ਉਹਨਾਂ ਨੂੰ ਏਅਰ ਕਰਾਫਟ ਦੇ ਵਿੱਚੋਂ ਰਿਮੂਵ ਕਰ ਲਿਆ ਗਿਆ। ਪਰ ਇਹ ਜਿਹੜਾ ਜਹਾਜ਼ ਸੀਗਾ ਫਲਾਈਟ ਅਮਰੀਕਨ ਈਗਲ ਫਲਾਈਟ 4125 ਜਿਹਨੂੰ ਕਿ ਐਨਵਾਈ ਏਅਰ ਜਿਹੜੀ ਹੈਗੀ ਆਪਰੇਟ ਕਰਦੀ ਆ ਉਹ ਸਲਾਈਡ ਹੋ ਗਈ, ਪਰ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਉਹ ਤੋਂ ਬਚ ਗਿਆ। ਬਿਲਕੁਲ ਡਰ ਇੱਕ ਵਾਰੀ ਜਿਹੜਾ ਉਹ ਪੈਦਾ ਹੋਇਆ, ਪਰ ਬਚਾਅ ਜਿਹੜਾ ਉਹ ਇਨ ਦੀ ਐਂਡ ਹੋ ਗਿਆ। ਸ਼ਿਕਾਗੋ ਦੀ ਹੀ ਜਿਹੜੀ ਅਗਲੀ ਆਪਾਂ ਖਬਰ ਕਰਦੇ ਜਾਈਏ, ਕਹਿੰਦੇ ਉੱਥੇ ਦੀ ਜਿਹੜੀ ਪਬਲਿਕ ਹਾਊਸਿੰਗ ਦੇ ਵਿੱਚ ਮੈਰੀਜੁਆਨਾ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਆ। ਉੱਦਾਂ ਕਹਿੰਦੇ ਆ ਉੱਥੋਂ ਦੇ ਵੋਟਰਸ ਨੇ ਮੈਰੀਜੁਆਨਾ ਨੂੰ ਲੀਗਲ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਅਤੇ 2020 ਦੀ ਜਨਵਰੀ ਦੇ ਵਿੱਚ ਇਹ ਜਿਹੜਾ ਨਵਾਂ ਕਾਨੂੰਨ ਉੱਥੇ ਲਾਗੂ ਹੋਣਾ ਸੀਗਾ, ਪਰ ਜਿਹੜੇ ਆ ਉੱਥੇ ਪਬਲਿਕ ਹਾਊਸਿੰਗ ਰੈਜ਼ੀਡੈਂਟਸ ਆ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਮੈਰੀਜੁਆਨਾ ਦੇ ਯੂਜ਼ ਨੂੰ ਜਿਹੜਾ ਉਹ ਨਾਲ ਦੇ ਨਾਲ ਬੈਨ ਕੀਤਾ ਗਿਆ ਹੋਇਆ ਆ। ਸੋ ਇਹ ਜਿਹੜਾ ਆ ਇਸ ਟਾਈਮ ਸ਼ਿਕਾਗੋ ਤੋਂ ਉੱਥੇ ਲੇਟੈਸਟ ਅਪਡੇਟ ਜਿਹੜੀ ਆ ਰਹੀ ਆ,
ਇਹ ਹਰਜੋਤ ਸਿੰਘ ਜੀ ਇਹ ਮਸਲਾ ਜਿਹੜਾ ਅਜੇ ਤਾਈਂ ਉਨੀ ਦੇਰ ਤੱਕ ਜਿਹੜਾ ਸੁਲਝਣਾ ਨਹੀਂ ਆ, ਉਨੀ ਦੇਰ ਤੱਕ ਪੂਰਾ ਠੀਕ ਨਹੀਂ ਹੋਣਾ ਜਿੰਨੀ ਦੇਰ ਤੱਕ ਫੈਡਰਲ ਤੇ ਸਟੇਟ ਦੇ ਜਿਹੜੇ ਲਾ ਇਸ ਦੇ ਮੁਤਲਕ ਜਿਹੜੇ ਉਹ ਬਰਾਬਰ ਜਿਹੜੇ ਉਹ ਨਹੀਂ ਹੋ ਜਾਂਦੇ। ਫੈਡਰਲ ਕਾਨੂੰਨ ਦੇ ਮੁਤਾਬਕ ਮੈਰੀਜੁਆਨਾ ਅਜੇ ਵੀ ਜਿਹੜਾ ਗੈਰ ਕਾਨੂੰਨੀ ਆ, ਚਾਹੇ ਤੁਹਾਡੇ ਕੋਲ ਥੋੜ੍ਹਾ ਅਮਾਊਂਟ ਆ ਚਾਹੇ ਤੁਹਾਡੇ ਕੋਲ ਉਹ ਜ਼ਿਆਦਾ ਅਮਾਊਂਟ ਆ। ਜੇ ਫੈਡਰਲ ਵਾਲੇ ਤੁਹਾਨੂੰ ਉਸ 'ਤੇ ਛਾਪੇਮਾਰੀ ਜਾਂ ਫੜਦੇ ਆ ਤਾਂ ਫਿਰ ਉਹ ਉਸ ਦੇ ਵਿੱਚ ਉਹਨਾਂ ਦੇ ਮੁਤਾਬਕ ਤੁਸੀਂ ਦੋਸ਼ੀ ਹੋ। ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਉੱਦਾਂ ਕਾਨੂੰਨੀ ਤੌਰ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਜਿਹੜਾ ਇਸ ਮੈਰੀਜੁਆਨਾ ਨੂੰ ਜਿਹੜਾ ਸੀਮਤ ਮਾਤਰਾ ਦੇ ਵਿੱਚ ਜਿਹੜਾ ਉਸ ਨੂੰ ਕਾਨੂੰਨ ਅਧਿਕਾਰਿਤ ਜਿਹੜਾ ਉਹ ਕੀਤਾ ਗਿਆ ਆ, ਪਰ ਫਿਰ ਵੀ ਇਹ ਭੰਬਲ ਭੂਸਾ ਜਿਹੜਾ ਆ ਉਹ ਲਗਾਤਾਰ ਹੋਰ ਵੀ ਕਈ ਸੂਬਿਆਂ ਦੇ ਵਿੱਚ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। USS ਦੀ ਇੱਕ ਸਬ ਮਰੀਨ ਗ੍ਰੇਵੈਕ ਜਿਹੜੀ ਆ 75 ਸਾਲ ਪਹਿਲਾਂ ਜਿਹੜੀ ਗੁੰਮ ਹੋ ਗਈ ਸੀ, ਜਿਹਨੂੰ ਦੱਸਿਆ ਗਿਆ ਸੀ ਵੀ ਉਹ ਲੋਸਟ ਹੋ ਗਈ ਆ, ਉਹ ਹੁਣ 75 ਸਾਲਾਂ ਦੇ ਬਾਅਦ ਉਸ ਨੂੰ ਓਕੀਨਾਵਾ ਜਾਪਾਨ ਜਿਹੜਾ ਆ ਉਹਦੇ ਲਾਗੇ ਉਹਨੂੰ ਫਾਊਂਡ ਕੀਤਾ ਗਿਆ ਹੈਗਾ। ਲੋਸਟ 52 ਪ੍ਰੋਜੈਕਟ ਦੇ ਅੰਡਰ ਕੰਮ ਕਰਦੇ ਜਿਹੜੇ ਕੁਛ ਐਕਸਪਲੋਰਰਸ ਜਿਹੜੇ ਹੈਗੇ ਆ ਉਹਨਾਂ ਨੇ ਇਸ ਨੂੰ ਫਾਈਂਡ ਕੀਤਾ ਆ। ਕਹਿੰਦੇ ਪਰਲ ਹਾਰਬਰ ਤੋਂ ਜਨਵਰੀ 28, 1944 ਨੂੰ ਜਿਹੜੀ ਹੈਗੀ ਇਹ ਸਬਮਰੀਨ ਗ੍ਰੇਵੈਕ ਚੱਲਦੀ ਸੀ, ਜਿਹੜਾ ਉਹਨਾਂ ਦਾ 10ਵਾਂ ਕੰਬੈਟ ਪੈਟਰੋਲ ਸੀਗਾ। 2 ਮਹੀਨਿਆਂ ਬਾਅਦ ਇਸ ਨੂੰ ਮਿਸਿੰਗ ਤੇ ਲੋਸਟ ਦੱਸਿਆ ਗਿਆ ਸੀ, ਪਰ ਹੁਣ 75 ਸਾਲਾਂ ਬਾਅਦ ਇਸ ਨੂੰ ਜਿਹੜਾ ਆ ਲੱਭ ਲਿਆ ਗਿਆ। ਕਹਿੰਦੇ 1400 ਫੁੱਟ ਡੂੰਘੇ ਪਾਣੀ ਦੇ ਵਿੱਚ ਇਹਨੂੰ ਜਿਹੜਾ ਪਾਇਆ ਗਿਆ। ਲੋਸਟ 52 ਪ੍ਰੋਜੈਕਟ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਇਸ ਨੂੰ ਲੱਭਿਆ ਹੈਗਾ। ਜੀ ਜੀ। ਅਗਲੀ ਜਿਹੜੀ ਆ ਮੈਨੂੰ ਜਿਹੜੇ ਆ ਹਰਜੋਤ ਜੀ ਆਪਾਂ ਜਿਹੜੀ ਗੱਲ ਕਰਦੇ ਜਾਈਏ ਵੀ ਜਿਹੜਾ ਆਰਟਿਕ ਬਲਾਸਟ ਕਹਿੰਦੇ ਆ ਇਸ ਵੀਕ ਦੇ ਵਿੱਚ ਆ ਰਿਹਾ ਆ, ਜਿਹੜੀਆਂ ਅਪਰ ਨਾਰਥ ਸਟੇਟਸ ਹੈਗੀਆਂ ਆ ਜਿਹੜੀਆਂ ਅਮਰੀਕਾ ਦੇ ਵਿੱਚ, ਉੱਥੇ ਕਾਫੀ ਭਾਰੀ ਠੰਡ ਜਿਹੜੀ ਆ ਉਹ ਆਉਣ ਜਾ ਰਹੀ ਆ। ਕਹਿੰਦੇ ਅਮਰੀਕਾ ਦੇ ਵਿੱਚ 300 ਤੋਂ ਵੱਧ ਰਿਕਾਰਡ ਠੰਡ ਦੇ ਜਿਹੜੇ ਆ ਉਹ ਇਸ ਦੇ ਕਰਕੇ ਜਿਹੜੇ ਉਹ ਟੁੱਟ ਸਕਦੇ ਨੇ। ਕਲਾਈਮੇਟ ਚੇਂਜ ਦੇ ਕਰਕੇ ਜਿਹੜਾ ਆਰਟਿਕ ਬਲਾਸਟ ਆ, ਜਿਹੜੀ ਗਰਮੈਸ਼ ਆ ਉਹ ਵੀ ਬਹੁਤ ਜ਼ਿਆਦਾ ਵੱਧਦੀ ਆ, ਅਤੇ ਜਦੋਂ ਠੰਡ ਪੈਂਦੀ ਆ ਤੇ ਉਹ ਵੀ ਹੱਦੋਂ ਵੱਧ ਜਿਹੜੀ ਠੰਡ ਆ ਉਹ ਹੋ ਰਹੀ ਹੈਗੀ ਆ। ਸੋ ਈਸਟ ਕੋਸਟ ਵਾਲੇ ਪਾਸੇ ਜਿਹੜੇ ਕਹਿੰਦੇ ਆ ਵੀ ਹੁਣ ਜਿਹੜੀ ਕਾਫੀ ਜ਼ਿਆਦਾ ਠੰਡ ਹੋਣ ਜਾ ਰਹੀ ਹੈ। ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਇਹ ਪ੍ਰੋਡਕਟ ਕੀਤਾ ਹੈ, ਕਿਆਸ ਲਾਈਆਂ ਵੀ 300 ਤੋਂ ਵੱਧ ਜਿਹੜੇ ਠੰਡ ਦੇ ਰਿਕਾਰਡ ਆ ਉਹ ਇਸ ਦੇ ਕਰਕੇ ਜਿਹੜੇ ਟੁੱਟ ਸਕਦੇ ਆ। ਮੰਡੇ ਤੋਂ ਵੈਡਨਸਡੇ ਦੇ ਵਿੱਚ ਇੱਥੇ ਕਾਫੀ ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ, ਠੰਡੀਆਂ ਹਵਾਵਾਂ ਜਿਹੜੀਆਂ ਉੱਥੇ ਵਗ ਸਕਦੀਆਂ ਨੇ। ਸਨੀ ਗਰੇਵਾਲ ਹੁਣੀ ਜਿਹੜੇ ਕਿ ਈਸਟ ਕੋਸਟ ਵਾਲੇ ਪਾਸੇ ਰਹਿੰਦੇ, ਉਹਨਾਂ ਨੇ ਅਪਡੇਟ ਅਮਰੀਕਾ ਦੇ ਚੱਲ ਰਹੇ ਫੇਸਬੁੱਕ ਲਾਈਵ ਦੇ ਉੱਤੇ ਕਮੈਂਟ ਪਾ ਕੇ ਦੱਸਿਆ ਵੀ ਕਹਿੰਦੇ ਆਲਰੇਡੀ I-90 ਜਿਹੜਾ ਹੈਗਾ ਆ ਉੱਥੇ ਜਿਹੜਾ ਆ ਉਹ ਠੰਡ ਬਰਫ਼ ਪੈਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਸੋ ਜਿੰਨੇ ਨੇ ਵੀ ਜਿਹੜੇ ਟਰੱਕਰਸ ਆ ਉਹਨਾਂ ਨੇ ਉਸ ਪਾਸੇ ਈਸਟ ਕੋਸਟ ਵਾਲੇ ਪਾਸੇ ਨੂੰ ਜਿਹੜਾ ਜਾਣਾ ਹੋਇਆ, ਵੈਦਰ ਨੂੰ ਜਿਹੜਾ ਜ਼ਰੂਰ ਆ ਉਹ ਚੈੱਕ ਕਰਦੇ ਹੋਏ ਜਾਇਓ। ਆਪਣੀ ਜਿਹੜੀ ਉਸ ਹਿਸਾਬ ਦੀ ਜਿਹੜੀ ਤਿਆਰੀ ਆ ਉਹ ਤੁਹਾਡੀ ਹੋਵੇ। ਚੇਨਸ ਵਗੈਰਾ ਜਿਹੜੀਆਂ ਹੁੰਦੀਆਂ ਵੀ ਜੋ ਵੀ ਤੁਹਾਡੇ ਟਰੱਕ ਨੂੰ ਜਾਂ ਜਿਹੜੇ ਵੀ ਆਮ ਲੋਕ ਵੀ ਗੱਡੀ ਉੱਥੇ ਚਲਾਉਂਦੇ, ਜੋ ਵੀ ਤੁਹਾਨੂੰ ਚਾਹੀਦਾ ਇਸ ਅਚਾਨਕ ਪਈ ਬਰਫ਼ ਦੇ ਵਿੱਚੋਂ ਜਿਹੜਾ ਉਹਦੇ ਵਿੱਚ ਫਸੋ ਨਾ, ਉਹ ਚੀਜ਼ਾਂ ਜਿਹੜੀਆਂ ਉਹ ਨਾਲ ਹੀ ਲੈ ਕੇ ਜਾਓ। ਕਾਲੀ ਜਿਹੜੀ ਉਸ ਦੇ ਵਿੱਚ ਅਜਿਹੇ ਮੌਸਮ ਦੇ ਵਿੱਚ ਬਿਲਕੁਲ ਵੀ ਜਿਹੜੀ ਆ ਉਹ ਲਾਹੇਵੰਦ ਨਹੀਂ ਹੁੰਦੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਮੈਕਸੀਕੋ ਦੇ ਵਿੱਚ ਪਿਛਲੇ ਹਫ਼ਤੇ ਕੁਛ ਜਿਹੜੀਆਂ ਬੀਬੀਆਂ ਸੀਆਂ ਅਤੇ ਬੱਚਿਆਂ ਨੂੰ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਮੈਕਸੀਕੋ ਦੇ ਡਰੱਗ ਕਾਰਟੇਲਸ ਵੱਲੋਂ, ਉਹਨਾਂ ਦੇ ਸੰਬੰਧ ਦੇ ਵਿੱਚ ਹੁਣ FBI ਦੀ ਜਿਹੜੀ ਟੀਮ ਹੈਗੀ ਆ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ, ਉਹ ਹੁਣ ਮੈਕਸੀਕੋ ਦੀ ਸਰਕਾਰ ਦੇ ਨਾਲ ਰਲ ਕੇ ਜਿਹੜੀ ਆ ਇਨਵੈਸਟੀਗੇਸ਼ਨ ਕਰਨਗੇ। ਹੁਣ ਜਿਹੜੇ ਕੁਛ ਕੁ ਬੱਚੇ ਜਿਹੜੇ ਬਚ ਗਏ ਸੀ ਅਟੈਕ ਦੇ ਵਿੱਚ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਇਹ ਬਹੁਤ ਹੀ ਬੁਰਾ ਐਕਸਪੀਰੀਅੰਸ ਸੀ। ਉਹਨਾਂ ਦੇ ਸਾਹਮਣੇ ਜਿਹੜੇ ਉਹਨਾਂ ਦੇ ਪਰਿਵਾਰ ਦੇ 9 ਮੈਂਬਰਾਂ ਨੂੰ ਜਿਹੜੀ ਆ ਗੋਲੀਆਂ ਮਾਰ ਕੇ ਬਾਅਦ ਦੇ ਵਿੱਚ ਕਾਰਾਂ ਨੂੰ ਅੱਗ ਲਾ ਦਿੱਤੀ ਗਈ। ਸੋ ਹੁਣ ਕਾਫੀ ਸਾਰੇ ਲੋਕ ਜਿਹੜੇ ਇਹ US ਸਿਟੀਜ਼ਨ ਸੀਗੇ, ਮੋਰਮਨ ਧਰਮ ਨਾਲ ਸੰਬੰਧਿਤ ਆ, ਬਹੁਤੇ ਇਹ ਮੈਕਸੀਕੋ 'ਚ ਰਹਿੰਦੇ ਸੀ, ਹੁਣ ਉਹ ਕਾਫੀ ਜਿਹੜੇ ਆ ਉਹ ਐਰੀਜ਼ੋਨਾ 'ਚ ਮੂਵ ਹੋ ਗਏ ਹੈਗੇ ਆ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜਾ ਸਦਰਨ ਅਮਰੀਕਾ ਦਾ ਜਿਹੜਾ ਮੁਲਕ ਹੈਗਾ ਆ ਚਿਲੀ, ਉੱਥੇ ਵੀ ਇਸ ਟਾਈਮ ਅਨਰੈਸਟ ਜਿਹੜੀ ਆ ਉਹ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਚਿਲੀ ਤੋਂ ਕੁਛ ਕੁ ਜਿਹੜੀਆਂ ਵੀਡੀਓ ਹਰਜੋਤ ਸਿੰਘ ਜੀ ਜਿਹੜੀਆਂ ਪ੍ਰਾਪਤ ਹੋਈਆਂ, ਉਸ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਜਿਹੜੀਆਂ ਪੁਲਿਸ ਵਾਲੇ ਆ, ਜਿੱਦਾਂ ਕਸ਼ਮੀਰ ਦੇ ਵਿੱਚ ਆਪਾਂ ਖਬਰਾਂ ਆਉਂਦੀਆਂ ਸੀ ਵੀ ਪੈਲਟ ਗਨਸ ਜਿਹੜੀ ਉਹ ਯੂਜ਼ ਕਰ ਰਹੇ ਆ, ਉੱਥੇ ਵੀ ਕਹਿੰਦੇ ਜਿਹੜੇ ਚਿਲੀ ਦੇ ਪੁਲਿਸ ਅਧਿਕਾਰੀ ਆ ਉਹ ਪੈਲਟ ਗਨ ਯੂਜ਼ ਕਰ ਰਹੇ ਆ, ਅਤੇ ਲੋਕਾਂ ਦੀਆਂ ਉਹਨਾਂ ਨੇ ਅੱਖਾਂ ਦੇ ਵਿੱਚ ਵੀ ਜਿਹੜੀਆਂ ਕਈਆਂ ਨੇ ਪੈਲਟ ਜਿਹੜੀਆਂ ਉਹ ਮਾਰੀਆਂ, ਗੋਲੀਆਂ ਮਾਰੀਆਂ, ਜਿਸ ਕਰਕੇ ਜਿਹੜੇ ਲੋਕ ਆ ਉੱਥੇ ਅੰਨੇ ਜਿਹੜੇ ਆ ਉਹ ਹੋ ਰਹੇ ਨੇ, ਅਤੇ ਲੋਕ ਜਿਹੜੇ ਆ ਕਹਿ ਰਹੇ ਨੇ ਵੀ ਇੱਥੇ ਮਿਊਟੀਲੇਸ਼ਨ ਜਿਹੜੀ ਉਹ ਚੱਲ ਰਹੀ ਆ
ਵੀ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਅੰਨ੍ਹਿਆਂ ਬੋਲਿਆਂ ਗੂੰਗਿਆਂ ਤੇ ਮਾਰਨ ਦੇ ਵੱਲ ਨੂੰ ਜਿਹੜਾ ਉਹ ਕਦਮ ਆ ਉੱਥੇ ਤੇ ਚੱਕ ਰਹੇ ਆ, ਵੀ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਲਗਾਤਾਰ ਅਪਾਹਜ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕਰਦੇ ਜਾਣ। ਸੋ ਚਿਲੀ ਦੇ ਵਿੱਚ ਵੀ ਇਸ ਟਾਈਮ ਹਾਲਾਤ ਆ ਉਹ ਪ੍ਰੋਟੈਸਟ ਦੇ ਲਗਾਤਾਰ ਚੱਲ ਰਹੇ ਆ, ਤੇ ਆਈ ਥਿੰਕ ਉੱਥੇ ਹਰਜੋਤ ਸਿੰਘ ਜੀ ਜਿਹੜਾ ਸੀਗਾ ਪ੍ਰਧਾਨ ਜਿਹੜਾ ਰਾਸ਼ਟਰਪਤੀ ਉਸਨੇ ਅਸਤੀਫਾ ਵੀ ਜਿਹੜਾ ਦੇ ਦਿੱਤਾ, ਉਪ ਰਾਸ਼ਟਰਪਤੀ ਨੇ ਵੀ ਅਸਤੀਫਾ ਦੇ ਦਿੱਤਾ। ਇਹ ਬੋਲੀਵੀਆ ਦੇ ਵਿੱਚ, ਹਾਂਜੀ, ਉਹ ਵੀ ਸਾਊਥ ਅਮਰੀਕਨ ਕੰਟਰੀ ਆ ਜੀ, ਦੱਸਦੇ ਜਾਈਏ। ਉੱਥੇ ਅੱਜ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਮੋਰਾਲਸ ਆ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ, ਵਾਈਸ ਪ੍ਰੈਜ਼ੀਡੈਂਟ ਨੇ ਦੇ ਦਿੱਤਾ, ਜਿਹੜੀ ਪਾਰਲੀਮੈਂਟ ਦਾ ਹੈੱਡ ਹੁੰਦਾ, ਅੱਪਰ ਦਾ, ਲੋਅਰ ਦਾ, ਸਾਰਿਆਂ ਨੇ, ਕਿਉਂਕਿ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਹੇਰਾਫੇਰੀ ਹੋਈ ਸੀ। ਉਹਦੇ ਬਾਰੇ ਜਿਹੜਾ ਇਸ ਦੇ ਖਿਲਾਫ ਬਗਾਵਤ ਜਿਹੜੀ ਉਹ ਚੱਲ ਰਹੀ ਸੀਗੀ। ਸੋ ਹੁਣ ਇਹ ਨਹੀਂ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਇਹ ਉੱਥੇ ਉਹਨਾਂ ਨੇ ਰਿਜ਼ਾਈਨ ਦਿੱਤਾ ਆ ਜਾਂ ਇੱਕ ਤਰ੍ਹਾਂ ਨਾਲ ਮਿਲਟਰੀ ਦਾ ਕੂਪ ਹੋਇਆ ਹੈਗਾ ਆ। ਸੋ ਇਸ ਵੇਲੇ ਜਿਹੜੀ ਹਾਲਾਤ ਆ ਬੋਲੀਵੀਆ ਦੇ ਵਿੱਚ ਬਹੁਤ ਬੁਰੀ ਬਣੀ ਹੋਈ ਹੈਗੀ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਜਿਹੜਾ ਈਵੋ ਮੋਰਾਲਸ ਸੀ, ਕਹਿੰਦੇ ਵੀ ਪਹਿਲਾ ਜਿਹੜਾ ਨੇਟਿਵ ਜਿਹੜਾ ਉੱਥੇ ਦਾ ਲੀਡਰ ਜਿਹੜਾ ਸੀਗਾ, ਜਿਹੜਾ ਇਸ ਅਹੁਦੇ ਤੱਕ ਜਿਹੜਾ ਉਹ ਪਹੁੰਚਿਆ ਸੀਗਾ। ਸੋ ਇਹ ਹੁਣ ਦੇਖਦੇ ਆ ਵੀ ਕੀ ਬਣਦਾ। ਉਸ ਟਾਈਮ ਦੇ ਉੱਤੇ ਜਿਹੜੀ ਲੈਫਟਿਸਟ ਪਾਰਟੀ ਦਾ ਬੜੇ ਲੰਮੇ ਸਮੇਂ ਬਾਅਦ ਕਹਿੰਦੇ ਆ ਵੀ ਉੱਥੇ ਦਾ ਲੀਡਰ ਆ, ਉਹਨਾਂ ਦਾ ਮੁਖੀ ਉਸ ਮੁਲਕ ਦਾ ਜਿਹੜਾ ਉਹ ਚੁਣਿਆ ਗਿਆ ਸੀਗਾ। ਇਸ ਦੇ ਉੱਤੇ ਹੀ ਜਿਹੜੇ ਫਰਾਡ ਦੇ ਜਿਹੜੇ ਚਾਰਜਿਸ ਜਿਹੜੇ ਉਹ ਸੀਗੇ ਵੀ ਇਸਨੇ ਧੱਕੇ ਦੇ ਨਾਲ ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਆ ਉਹ ਆਪਣੇ ਹੱਕ ਦੇ ਵਿੱਚ ਕਰਾਉਣ ਦੇ ਲਈ ਉਸਨੇ ਕੰਮ ਜਿਹੜਾ ਉਹ ਕੀਤਾ ਸੀਗਾ। ਲੈਟਿਨ ਅਮਰੀਕਾ ਦੇ ਵਿੱਚ ਜਿਹੜੇ ਇੱਦਾਂ ਦੀ ਜਿਹੜੀ ਉਥਲ ਪਥਲ ਆ ਉਸ ਦੀਆਂ ਜਿਹੜੀਆਂ ਖਬਰਾਂ ਆ ਉਹ ਅਕਸਰ ਆਉਂਦੀਆਂ ਰਹਿੰਦੀਆਂ ਨੇ ਜੀ। ਸੋ ਸਾਡਾ ਸਮਾਂ ਜਿਹੜਾ ਆਲਮੋਸਟ ਸਮਾਪਤ ਹੈ ਰਾਜਕਨਵੀਰ ਸਿੰਘ ਜੀ, ਤੇ ਬਿਲਕੁਲ। ਤੇ ਆਪਣੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਜਿਹੜਾ ਉਹ ਯਾਦ ਦਿਵਾਉਂਦੇ ਜਾਂਦੇ ਆ ਵੀ ਅੱਜ ਜਿਹੜਾ ਵੈਟਰਨਸ ਡੇ ਹੈਗਾ ਆ। ਸੋ ਜਿਹੜਾ ਵੀ ਤੁਹਾਨੂੰ ਕੋਈ ਆਰਮੀ ਦਾ ਕਿਸੇ ਦਾ ਵੀ ਤੁਹਾਨੂੰ ਸਰਵਿਸਮੈਨ, ਐਕਸ ਸਰਵਿਸਮੈਨ ਜਿਹੜਾ ਮਿਲਦਾ ਹੈ, ਉਹਨਾਂ ਨੂੰ ਉਹਨਾਂ ਦੀ ਸਰਵਿਸ ਦੇ ਲਈ ਜਿਹੜਾ ਥੈਂਕ ਯੂ ਆਖੋ, ਧੰਨਵਾਦ ਆਖੋ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੈਟਰਨਸ ਡੇ ਪਰੇਡ ਜਿਹੜੀਆਂ ਉਹ ਹੋ ਰਹੀਆਂ ਨੇ। ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਆ ਆਪਣੇ ਬੱਚਿਆਂ ਨੂੰ ਲੈ ਕੇ ਜਿਹੜਾ ਉੱਥੇ ਉਹ ਜਾਓ। ਯੂਨੀਫਾਰਮ ਦੇ ਵਿੱਚ ਬੱਚੇ ਜਦੋਂ ਦੇਖਦੇ ਨੇ ਤਾਂ ਉਹਨਾਂ ਦਾ ਵੀ ਕਈ ਵਾਰੀ ਮਨ ਜਿਹੜਾ ਉਹਨਾਂ ਦੇ ਵਿੱਚ ਪ੍ਰੇਰਨਾ ਆਉਂਦੀ ਹੈ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਜਾਇਆ ਜਾ ਸਕਦਾ। ਇੱਕ ਤਾਂ ਚਲੋ ਪੁੱਠੇ ਕੰਮ ਤੋਂ ਬੰਦਾ ਜਿਹੜੇ ਬੱਚੇ ਆ ਜਿਹੜੇ ਉਹ ਬਚਦੇ ਨੇ, ਡਿਸਿਪਲਿਨ ਦੇ ਵਿੱਚ ਜਿਹੜੇ ਉਹ ਆਉਂਦੇ ਨੇ। ਅਤੇ ਨਾਲ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਜਦੋਂ ਇੱਕ ਵਾਰੀ ਤੁਸੀਂ ਸਰਵਿਸ ਕਰਕੇ ਆ ਜਾਂਦੇ ਹੋ, ਦੇਖੋ ਜਾਨ ਦਾ ਖਤਰਾ ਤਾਂ ਜਿਹੜਾ ਉਹ ਬਣਿਆ ਰਹਿੰਦਾ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਜਿਹਨੇ ਜਾਣਾ ਹੈ ਉਸ ਪਾਸੇ ਉਹਨੂੰ ਪਤਾ ਹੀ ਆ ਵੀ ਇਹ ਖਤਰਾ ਜਿਹੜਾ ਉਸਨੇ ਖੁਦ ਜਿਹੜਾ ਉਹ ਮੁੱਲ ਜਿਹੜਾ ਉਹ ਨਾਲ ਦੇ ਨਾਲ ਲੈ ਰਹੇ ਆ। ਅਤੇ ਨਾਲ ਦੇ ਨਾਲ ਬਾਅਦ ਦੇ ਵਿੱਚ ਜਦੋਂ ਵਾਪਸ ਆਉਂਦੇ ਆ ਅਤੇ ਹੋਰ ਵੈਟਰਨਸ ਹੋਣ ਦੇ ਜਿਹੜੇ ਤੁਹਾਨੂੰ ਕਈ ਥਾਵਾਂ ਦੇ ਉੱਤੇ ਜਿਹੜੇ ਫਾਇਦੇ ਵੀ ਜਿਹੜੇ ਉਸ ਦੇ ਵਿੱਚ ਹੁੰਦੇ ਆ। ਚਾਹੇ ਤੁਹਾਡੀ ਇੰਸ਼ੋਰੈਂਸ ਦਾ ਜਿਹੜਾ ਉਹ ਮਸਲਾ ਹੋਵੇ, ਘਰ ਲੈਣਾ ਹੋਵੇ, ਗੱਡੀ ਲੈਣੀ ਹੋਵੇ, ਕਾਰ ਲੈਣੀ ਹੋਵੇ, ਐਜੂਕੇਸ਼ਨ ਜਿਹੜੀ ਉਹ ਲੈਣੀ ਹੋਵੇ, ਬਹੁਤ ਜ਼ਿਆਦਾ ਜਿਹੜੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਤੁਹਾਡੀ ਮਦਦ ਜਿਹੜੀ ਉਹ ਕਰਦੇ ਆ। ਜਿੱਦਾਂ ਆਪਾਂ ਦੱਸ ਹੀ ਰਹੇ ਸੀਗੇ ਵੀ ਹਾਂ ਖਾਮੀਆਂ ਪੇਸ਼ੀਆਂ ਜਿਹੜੀਆਂ ਜ਼ਰੂਰ ਹੈਗੀਆਂ ਵੈਟਰਨ ਅਫੇਅਰਸ ਦੇ ਜਿਹੜੇ ਡਿਪਾਰਟਮੈਂਟ ਉਸ ਦੇ ਵਿੱਚ, ਪਰ ਉਸ ਦੇ ਨਾਲ ਨਾਲ ਜਿਹੜੀਆਂ ਸਹੂਲਤਾਂ ਵੀ ਜਿਹੜੀਆਂ ਮਿਲਦੀਆਂ ਨੇ ਉਹ ਵੀ ਜਿਹੜੀਆਂ ਕਿਸੇ ਹੋਰ ਮੁਲਕ ਦੇ ਵਿੱਚ ਸ਼ਾਇਦ ਹੁੰਦੀਆਂ ਜਿਹੜੀਆਂ ਉਹ ਨਾ ਮਿਲਦੀਆਂ ਹੋਣ। ਸੋ ਬਿਲਕੁਲ ਅੱਜ ਦੇ ਦਿਨ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ, ਬਿਗ ਚੇਨਸ ਹੈਗੀਆਂ, ਉਹ ਸਾਰੇ ਹੀ ਜਿਹੜੇ ਐਕਟਿਵ ਜਾਂ ਰਿਟਾਇਰ ਹੋ ਚੁੱਕੇ ਫੌਜੀ ਹੈਗੇ ਆ, ਵੈਟਰਨਸ ਆ, ਉਹਨਾਂ ਨੂੰ ਫ੍ਰੀ ਲੰਚ ਡਿਨਰ ਦਿੰਦੇ ਹੈਗੇ ਆ। ਚਪੋਟਲੇ, ਚਿਕ ਫਿਲੇ ਇੱਦਾਂ ਦੇ। ਸੋ ਆਪਾਂ ਵੀ ਜ਼ਰੂਰ ਆਪਣੇ ਜਿੰਨੇ ਪੰਜਾਬੀ ਭੈਣ ਭਰਾ ਜਿਨ੍ਹਾਂ ਦੇ ਰੈਸਟੋਰੈਂਟ ਆ, ਹੋਰ ਇੱਦਾਂ ਦੇ ਬਿਜ਼ਨਸ ਹੈਗੇ ਆ, ਜ਼ਰੂਰ ਤੁਹਾਨੂੰ ਸਾਈਨ ਲਾਉਣਾ ਚਾਹੀਦਾ। ਕਿਤੇ ਨਾ ਕਿਤੇ ਕੋਈ ਨਾ ਕੋਈ ਪਰਿਵਾਰ ਆ ਜਾਂਦਾ ਫਰੰਟ ਡੋਰ ਦੇ ਉੱਤੇ ਵੀ ਵੈਟਰਨਸ ਡੇ ਦੇ ਅੱਜ ਆਪਾਂ ਜਿਹੜਾ ਕਾਫੀ ਤੁਸੀਂ ਦੇ ਰਹੇ ਹੋ ਜਾਂ ਕੁਛ ਵੀ ਜਿਹੜਾ ਜੋ ਵੀ ਤੁਸੀਂ ਆਪਣੇ ਵੱਲੋਂ ਜਿੱਦਾਂ ਵੀ ਜਿਹੜੀ ਉਹ ਕਰ ਸਕਦੇ ਆ, ਤਾਂ ਤੁਹਾਡਾ ਹੀ ਜਿਹੜਾ ਹਿਸਾਬ ਦੇ ਨਾਲ ਕਮਿਊਨਿਟੀ ਦੇ ਵਿੱਚ ਉਹ ਗੁੱਡਵਿਲ ਜਿਹੜੀ ਉਹ ਨਾਲ ਦੇ ਨਾਲ ਇਸ ਚੀਜ਼ ਦੇ ਵਿੱਚ ਬਣਦੀ ਆ। ਅਤੇ ਲੋਕ ਇਹ ਚੀਜ਼ਾਂ ਨੂੰ ਜਿਹੜਾ ਅਕਸਰ ਬਹੁਤ ਪਸੰਦ ਕਰਦੇ ਹੁੰਦੇ ਨੇ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਰਮੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੀ ਤੁਸੀਂ ਆਪਣੇ ਪਿਆਰੇ ਨੂੰ ਇੰਡੀਆ ਵਿੱਚ ਬੈਠੇ ਪੈਸੇ ਘੱਲਣੇ ਹਨ?